ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਅਸੀਂ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ ਚੰਡੀਗੜ੍ਹ ਸਟੂਡੀਓਜ਼ ਤੋਂ ਸਾਡੇ ਨਾਲ ਜੁੜੇ ਸੁਸ਼ੀਲ ਦੋਸਾਂਝ ਜੀ ਦੇ ਨਾਲ। ਸੁਸ਼ੀਲ ਜੀ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਯਾਰ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਤੁਹਾਨੂੰ ਮੁਖਾਤਬ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡਾ ਯਤਨ ਰਹਿੰਦਾ ਹੈ ਕਿ ਅਸੀਂ ਰੂਟੀਨ ਦੀਆਂ ਖਬਰਾਂ ਦੇ ਆਰ ਪਾਰ ਦੇਖਣ ਦਾ ਵੀ ਯਤਨ ਕਰੀਏ ਤੇ ਕੁਝ ਵਿਸਥਾਰ ਚਰਚਾ ਤੁਹਾਡੇ ਨਾਲ ਕਰੀਏ। ਪੰਜਾਬ ਦੀ ਸਿਆਸਤ, ਦੇਸ਼ ਦੀ ਸਿਆਸਤ ਜਾਂ ਸਮਾਜਿਕ ਮੁੱਦਿਆਂ ਤੇ ਆਧਾਰਿਤ ਰਹਿੰਦਾ ਸਾਡਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਅੱਜ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਸਾਡੇ ਨਾਲ ਪੰਜਾਬੀ ਰੇਡੀਓ USA ਤੋਂ ਰਾਜਕਰਨਵੀਰ ਸਿੰਘ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇਹ ਇੰਸ਼ੋਰੈਂਸ ਕਰਦੇ ਨੇ। ਫ੍ਰੀ ਕੋਡ ਦੇ ਲਈ ਜਾਂ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ 408 272 2500 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਸਟੂਡੀਓ ਨੰਬਰ 408 722 7698 408 722 7698 ਦੇ ਉੱਤੇ ਜੀ। ਅਤੇ ਗੱਲਬਾਤ ਦਾ ਸਿਲਸਿਲਾ ਸੁਸ਼ੀਲ ਜੀ ਜੇ ਆਪਾਂ ਸ਼ੁਰੂ ਕਰਦੇ ਹਾਂ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲਬਾਤ ਕੀਤੀ ਵੀ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਦੇ ਉੱਤੇ ਉਹਨਾਂ ਦੀਆਂ ਕੁਝ ਜਿਹੜੀਆਂ ਟਿੱਪਣੀਆਂ ਸੀ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕਹਿਣਾ ਸੀਗਾ ਵੀ ਸੈਂਟਰ ਜਿਹੜੀ ਆ ਉਹ ਸੂਬਿਆਂ ਨੂੰ ਸਿੱਧਾ ਪੈਸਾ ਦੇਵੇ। ਉਹਨਾਂ ਦਾ ਇਹ ਕਹਿਣਾ ਸੀਗਾ ਵੀ ਸੈਂਟਰ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਉਹ ਬੰਦ ਕਰ ਰਹੀਆਂ ਆ ਅਤੇ ਨਾਲ ਇਹ ਕਰ ਰਹੀਆਂ ਵੀ ਜਿਹੜੇ ਸੂਬਿਆਂ ਨੂੰ ਵੱਧ ਪੈਸੇ ਪਾਉਣ ਦੇ ਲਈ ਉਹ ਕਹਿ ਰਹੀਆਂ ਨੇ, ਜਿਸ ਕਰਕੇ ਇਹ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ। ਕੀ ਵਾਕਈ ਇਹੀ ਕਾਰਨ ਹੈ ਜਾਂ ਪਿੱਛੇ ਕੁਛ ਹੋਰ ਵੀ ਆ? ਦੇਖੋ, ਜਿਹੜੀ ਨਵਾਂ ਬਣਾਇਆ ਯੋਜਨਾ ਕਮਿਸ਼ਨ ਦੀ ਥਾਂ ਦੇ ਉੱਤੇ ਪਾਲਿਸੀ ਕਮਿਸ਼ਨ ਬਣਾਇਆ ਭਾਰਤ ਦੀ ਸਰਕਾਰ ਨੇ। ਅੱਛਾ, ਗੱਲ ਕੀ ਹੈ ਕਿ ਦੇਸ਼ ਦੀ ਨਵੀਂ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ 'ਚ ਜਿਹੜੀ ਬਣੀ ਹੈ, ਇਹਨਾਂ ਨੇ ਕੀ ਕੀਤਾ ਕਿ ਯੋਜਨਾਵਾਂ ਲਗਭਗ ਉਹੀ ਹੈ ਸਾਰੀਆਂ, ਜਾਂ ਪ੍ਰੋਗਰਾਮ ਵੀ ਉਹੀ ਹੈ UPA ਗੌਰਮੈਂਟ ਵਾਲੇ, ਸਿਰਫ ਮਾੜਾ ਮੋਟਾ ਫੇਰ ਬਦਲ ਕਰ ਦਿੱਤਾ, ਨਾਮ ਬਦਲਣੇ ਸ਼ੁਰੂ ਕਰ ਦਿੱਤੇ ਜੀ। ਜਿੱਦਾਂ ਕੋਈ ਜਵਾਹਰ ਲਾਲ ਨਹਿਰੂ ਨਾਂ ਤੇ ਕੋਈ ਯੋਜਨਾ ਹੈ ਤੇ ਉਹਦਾ ਨਾਂ ਅਟਲ ਯੋਜਨਾ ਕਰਤਾ। ਕੋਈ ਸਕੀਮਾਂ ਤਾਂ ਇੱਦਾਂ ਦੀਆਂ ਆ ਜਿਹੜੀਆਂ ਕੇਵਲ ਪੰਜਾਬ ਦਾ ਮਸਲਾ ਨਹੀਂ ਹੈ, ਸਾਰੇ ਦੇਸ਼ ਦੇ ਵੱਖ ਸੂਬਿਆਂ ਦੇ ਵਿੱਚ ਇਸ ਕਰਕੇ ਮਸਲਾ ਅੜ ਗਿਆ ਕਿ ਜਿਹੜਾ ਇੱਕ ਪ੍ਰੈਕਟੀਕਲੀ ਨਾਮ ਬਦਲਣ ਦੀ ਪ੍ਰਕਿਰਿਆ ਹੁੰਦੀ ਹੈ, ਵੀ ਮੰਨ ਲਓ ਮਹਾਤਮਾ ਗਾਂਧੀ ਦੇ ਨਾਂ ਤੇ ਕੋਈ ਯੋਜਨਾ ਚੱਲ ਰਹੀ ਹੈ, ਜਾਂ ਰਾਜੀਵ ਗਾਂਧੀ ਦੇ ਨਾਂ ਤੇ ਕੋਈ ਚੱਲ ਰਹੀ ਹੈ, ਜਾਂ ਜਵਾਹਰ ਲਾਲ ਨਹਿਰੂ ਦੇ ਨਾਂ ਤੇ ਚੱਲ ਰਹੀ ਹੈ, ਜਾਂ ਇੰਦਰਾ ਗਾਂਧੀ ਦੇ ਨਾਂ ਤੇ ਚੱਲ ਰਹੀ ਹੈ। ਉਹਨਾਂ ਦੇ ਨਾਮ ਬਦਲਣੇ ਆ ਤੇ ਇਸ ਕਰਕੇ ਉਹ ਨਾਮ ਬਦਲਣ ਦੀ ਪ੍ਰਕਿਰਿਆ ਜਿਹੜੀ ਹੈ, ਉਹ ਜਿਸ ਤਰ੍ਹਾਂ ਦਾ ਸਾਡਾ ਹਿੰਦੁਸਤਾਨ ਦਾ ਸਿਸਟਮ ਹੈ, ਉਹਨੂੰ ਬਹੁਤ ਸਮਾਂ ਲੱਗ ਜਾਂਦਾ, 3 ਮਹੀਨੇ ਦੇ ਨੇੜੇ ਤੇੜੇ, ਤੇ ਫਿਰ ਉਹ ਉਸ ਕਰਕੇ ਜਿਹੜਾ ਪੈਸਾ ਆਉਣਾ ਹੁੰਦਾ ਉਹ ਰੁਕ ਜਾਂਦਾ। ਪੰਜਾਬ ਨੂੰ ਪਿਛਲੇ ਦਿਨਾਂ 'ਚ ਖਬਰ ਆਈ ਕਿ ਪੰਜਾਬ ਨੂੰ 800 ਕਰੋੜ ਰੁਪਏ ਦੀਆਂ ਜਿਹੜੀਆਂ ਯੋਜਨਾਵਾਂ ਆ ਉਹ ਇਸ ਕਰਕੇ ਰੋਕ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਯੋਜਨਾਵਾਂ ਦੇ ਨਾਮ ਬਦਲਨੇ ਆ। ਹੁਣ ਨਾਮ ਬਦਲਨੇ ਆ, ਤੁਸੀਂ ਨਾਮ ਬਦਲੀ ਜਾਓ ਕਿ ਕਿੰਨਾ ਕੰਮ ਹੈ ਇਹ, ਪਰ ਜਿਹੜੀ ਤੁਸੀਂ ਯੋਜਨਾ ਚੱਲ ਰਹੀ ਹੈ, ਕੋਈ ਪਲਾਨਿੰਗ ਚੱਲ ਰਹੀ ਹੈ ਜਿਹਦੇ ਵਿੱਚ ਪੈਸਾ ਆਉਣਾ ਆ ਤੇ ਉਹ ਲੋਕਾਂ ਤੱਕ ਪਹੁੰਚਣਾ ਹੈ, ਉਹ ਗ੍ਰਾਂਟ ਕਿਉਂ ਬੰਦ ਕੀਤੀ ਜਾਂਦੀ ਹੈ? ਨੰਬਰ 1 ਤਾਂ ਇਹ ਗੱਲ ਹੋ ਗਈ। ਬਹੁਤ ਸਾਰੀਆਂ ਯੋਜਨਾਵਾਂ ਸਾਡੀਆਂ ਸਿਰਫ ਨਾਵਾਂ ਕਰਕੇ ਨਾਂ ਦੀ ਦੌੜ ਲੱਗੀ ਹੋਈ ਹੈ ਜੀ ਵੀ ਨਹੀਂ, ਇੰਦਰਾ ਗਾਂਧੀ ਦੇ ਨਾਂ ਤੇ ਨਹੀਂ ਚਾਹੀਦਾ ਜੀ, ਜਾਂ ਰਾਜੀਵ ਗਾਂਧੀ ਜਾਂ ਨਹਿਰੂ ਦੇ ਨਾਂ ਤੇ ਜਾਂ ਮਹਾਤਮਾ ਗਾਂਧੀ ਦੇ ਨਾਂ ਨਹੀਂ ਚਾਹੀਦਾ, ਇਹ ਤਾਂ ਜੀ ਅਟਲ ਦੇ ਨਾਂ ਤੇ ਹੋਣਾ ਚਾਹੀਦਾ, ਅਟਲ ਬਿਹਾਰੀ ਵਾਜਪੇਈ ਦੇ ਨਾਂ ਤੇ। ਯਾਨੀ ਇਹ ਕ੍ਰੈਡਿਟ ਲੈਣ ਦੀ ਇੱਕ ਲੜਾਈ, ਕ੍ਰੈਡਿਟਵਾਦ, ਵੀ ਬੱਲੇ ਬੱਲੇ ਸਾਡੀ ਹੋਣੀ ਚਾਹੀਦੀ ਹੈ। ਯੋਜਨਾਵਾਂ ਪਹਿਲਾਂ ਹੀ ਹੈ, ਅਸੀਂ ਪਹਿਲਾਂ ਵੀ ਕਿਤੇ ਗੱਲ ਕੀਤੀ ਹੋਊਗੀ, ਦੇਸ਼ ਭਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਆ ਉਹ ਗਾਂਧੀ ਨਹਿਰੂ ਪਰਿਵਾਰਾਂ ਦੇ ਉੱਤੇ, ਜਿਹਦੀ ਸਤਾ ਉਹ ਇਸ ਤਰ੍ਹਾਂ ਕਰਦਾ
ਜਿਹਦੇ ਕੋਲ ਹਕੂਮਤ ਹੈ ਉਹਨੇ ਇਹੀ ਕਰਨਾ ਹੁੰਦਾ ਕਿ ਆਪਣੇ ਦਾਦੇ ਪੋਤੇ ਦੇ ਨਾਂ ਦੇ ਉੱਤੇ ਸਾਰਾ ਕੁਝ ਚਲਾਵੇ। ਇੱਥੇ ਤਾਂ ਸਧਾਰਨ ਜਿਹੜਾ ਬੰਦਾ ਜਿਹਨੇ ਕਦੇ ਸਿੱਖਿਆ ਦੇ ਖੇਤਰ ਦੇ ਵਿੱਚ ਕੁਝ ਵੀ ਨਹੀਂ ਕੀਤਾ ਹੁੰਦਾ, ਆਪ ਸਕੂਲੇ ਨਹੀਂ ਗਿਆ ਹੁੰਦਾ, ਉਹ ਆਪਣੇ ਦਾਦੇ ਦੇ ਨਾਂ ਤੇ ਇੱਥੇ ਵੱਡੇ ਵੱਡੇ ਸਕੂਲ ਖੋਲ ਦਿੰਦਾ ਹੈ ਜਿਹਦੇ ਕੋਲ 4 ਪੈਸੇ ਹੈ ਜੀ, ਜਿਹੜਾ ਦਾਦਾ ਕਦੇ ਸਕੂਲ ਦੇ ਲਾਗੇ ਵੀ ਨਹੀਂ ਲੰਘਿਆ ਹੁੰਦਾ। ਸੋ ਇਹ ਇੱਕ ਟ੍ਰੈਂਡ ਜਿਹਾ ਹੁੰਦਾ ਵੀ ਜਿਹਦੇ ਕੋਲ ਪੈਸੇ ਹੈ, ਜਿਹਦੇ ਕੋਲ ਸੱਤਾ ਆ, ਹਕੂਮਤ ਆ, ਉਹਨੇ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਆਪਣੇ ਢੰਗ ਦੇ ਨਾਲ ਡਿਜ਼ਾਈਨ ਉਹਨਾਂ ਨੂੰ ਕਰਨਾ, ਆਪਣੇ ਢੰਗ ਦੇ ਨਾਲ ਆਪਣੇ ਹੱਕ 'ਚ ਵਰਤਣਾ। ਸੋ ਇੱਕ ਗੱਲ ਤਾਂ ਜਿਹੜੀ ਬਹੁਤ ਇੰਪਾਰਟੈਂਟ ਤੇ ਬਹੁਤ ਦੁੱਖ ਭਰੀ ਗੱਲ ਜਾਂ ਦੁਖਦਾਇਕ ਇਹ ਹੈ ਕਿ ਬਹੁਤ ਸਾਰੀਆਂ ਸਕੀਮਾਂ ਇਸ ਕਰਕੇ ਨਹੀਂ ਜਿਹੜੀਆਂ ਚੱਲ ਰਹੀਆਂ ਕਿਉਂਕਿ ਉਹਨਾਂ ਦਾ ਨਾਂ ਬਦਲਣ ਦਾ ਇੱਕ ਸਿਲਸਿਲਾ ਚੱਲ ਰਿਹਾ। ਗਾਂਧੀ ਨਹਿਰੂ ਪਰਿਵਾਰਾਂ ਦੇ ਨਾਂ ਤੇ ਜਿਹੜੀਆਂ ਯੋਜਨਾਵਾਂ ਆ ਉਹਨਾਂ ਨੂੰ ਤਬਦੀਲ ਕੀਤਾ ਜਾ ਰਿਹਾ ਅਟਲ ਬਿਹਾਰੀ ਵਾਜਪੇਈ ਦੇ ਨਾਂ ਦੇ ਉੱਤੇ ਜੀ। ਅੱਛਾ, ਉਹ ਪੈਸੇ ਰੁਕ ਗਏ। ਦੂਜਾ ਗੱਲ ਇਹ ਹੈ ਕਿ ਕੁਝ ਸਕੀਮਾਂ ਉਦੋਂ ਬੰਦ ਕੀਤੀਆਂ ਜਾ ਰਹੀਆਂ। ਹੁਣ ਏਦਾਂ ਹੀ ਯੋਜਨਾ ਕਮਿਸ਼ਨ ਦਾ ਨਾਂ ਬਦਲ ਕੇ ਪਾਲਿਸੀ ਕਮਿਸ਼ਨ ਰੱਖ ਦਿੱਤਾ, ਜਿਹਨੂੰ ਆਪਾਂ ਨੀਤੀ ਆਯੋਗ ਕਹਿੰਦੇ ਆ ਜਾਂ ਨੀਤੀ ਕਮਿਸ਼ਨ। ਉਹਦੇ 'ਚ ਜਿਹੜੀ ਪਾਲਿਸੀ ਕਮਿਸ਼ਨ ਹੈ ਉਹਨੇ ਕੀ ਕੀਤਾ ਵੀ ਕੁਝ ਯੋਜਨਾਵਾਂ ਸੈਂਟਰ ਗੌਰਮੈਂਟ ਦੀਆਂ ਬੰਦ ਹੀ ਕਰ ਰਹੀ ਆ। ਉਹਨਾਂ ਦੀ ਮੀਟਿੰਗ ਹੋਈ ਸੀ ਪਿੱਛੇ, ਜਿਹੜੀਆਂ ਯੋਜਨਾਵਾਂ ਬੰਦ ਕਰ ਰਹੀ ਹੈ ਉਹਦੇ ਬਾਰੇ ਤਾਂ ਬਾਦਲ ਸਾਹਿਬ ਇਹ ਕਹਿੰਦੇ ਆ ਉਹ ਚੰਗੀ ਗੱਲ ਹੈ ਕਿ ਕੇਂਦਰ ਆਪਣੀਆਂ ਯੋਜਨਾਵਾਂ ਬੰਦ ਕਰੇ ਤੇ ਸਟੇਟਾਂ ਨੂੰ ਅਧਿਕਾਰ ਦੇਵੇ ਕਿ ਉਹ ਆਪਣੇ ਤਰੀਕੇ ਨਾਲ ਆਪਣੀਆਂ ਯੋਜਨਾਵਾਂ ਬਣਾਉਣ ਆਪਣੇ ਲੋਕਾਂ ਦੀ ਭਲਾਈ ਵਾਸਤੇ। ਪਰ ਨਾਲ ਦੀ ਨਾਲ ਜਿਹੜੀ ਉਹਨਾਂ ਨੇ ਕਹੀ ਆ ਉਹ ਗੱਲ ਇਹ ਬੜੀ ਇੰਪਾਰਟੈਂਟ ਹੈ ਵੀ ਕੁਝ ਯੋਜਨਾਵਾਂ ਇੱਦਾਂ ਦੀਆਂ ਜਿਹਦੇ ਵਿੱਚ ਸੈਂਟਰ ਗੌਰਮੈਂਟ ਆਪਣੇ ਪੈਸੇ ਘਟਾ ਰਹੀ ਹੈ ਤੇ ਸਟੇਟਸ ਦਾ ਜਿਹੜਾ ਹਿੱਸਾ ਵਧਾ ਰਹੀ ਹੈ। ਔਰ ਉਹਦੇ 'ਚ ਇਹ ਹੈ ਕਿ ਅੱਗੇ ਕਈ ਬਹੁਤ ਸਾਰੀਆਂ ਯੋਜਨਾਵਾਂ ਇਸ ਕਿਸਮ ਦੀਆਂ ਕਿ 75% ਪੈਸਾ ਜਿਹੜਾ ਆ ਮਤਲਬ 100 ਰੁਪਈਆ ਉਹਦੇ 'ਚ 75 ਰੁਪਈਏ ਕੇਂਦਰ ਸਰਕਾਰ ਵਾਲੇ ਦੇਣਗੇ ਤੇ 25 ਰੁਪਏ ਸਟੇਟ ਨੇ ਪਾਉਣੇ ਆ, ਪੰਜਾਬ ਨੇ 25 ਰੁਪਏ ਪਾਉਣੇ। ਹੁਣ ਹੌਲੀ ਹੌਲੀ ਉਹਦਾ ਉਲਟਾ ਕੀਤਾ ਜਾ ਰਿਹਾ। ਹੌਲੀ ਹੌਲੀ ਇਹ ਕੀਤਾ ਜਾ ਰਿਹਾ ਵੀ ਸਟੇਟ ਜ਼ਿਆਦਾ ਪੈਸੇ ਪਾਵੇ, ਹੌਲੀ ਹੌਲੀ 50 ਕਰ ਦਿੱਤਾ ਜਾਏਗਾ, ਫਿਰ 75 ਤੱਕ ਸਟੇਟ ਦਾ ਕਰ ਦਿੱਤਾ ਜਾਏਗਾ, ਨੈਸ਼ਨਲ ਜਿਹੜਾ ਸੈਂਟਰ ਗੌਰਮੈਂਟ ਹੈ ਉਹ ਸਿਰਫ 25% ਪਾਏਗੀ। ਇੱਦਾਂ ਦਾ ਕੁਛ ਪਲਾਨ ਹੋ ਗਿਆ ਹੈ ਪਾਲਿਸੀ ਕਮਿਸ਼ਨ ਵੱਲੋਂ, ਜਿਹਦਾ ਵਿਰੋਧ ਬਾਦਲ ਸਾਹਿਬ ਕਰ ਰਹੇ ਆ। ਹੁਣ ਇਹ ਲਾਜ਼ਮੀ ਤੌਰ ਦੇ ਉੱਤੇ ਠੀਕ ਹੈ, ਬਾਦਲ ਸਾਹਿਬ ਦਾ ਵਿਰੋਧ ਨੋ ਡਾਊਟ ਇਹ ਠੀਕ ਹੈ, ਪਰ ਸਾਡਾ ਸਵਾਲ ਤਾਂ ਇਹ ਹੈ ਕਿ ਬਾਦਲ ਸਾਹਿਬ ਕਿਸ ਦੌਰ 'ਚ ਇਸ ਵੇਲੇ ਹੈਗੇ ਆ, ਕਿਸ ਤਰ੍ਹਾਂ ਦਾ ਸਮਾਂ ਹੈ ਸਾਡੇ ਦੇਸ਼ ਦੇ ਉੱਤੇ, ਕਿਸ ਤਰ੍ਹਾਂ ਦੀ ਹਕੂਮਤ ਹੈ। ਵੀ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਆਪ ਦੀ ਹਕੂਮਤ ਹੈ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝੀ, ਤੇ ਦੇਸ਼ 'ਚ ਵੀ ਉਹਨਾਂ ਦੀ ਹਕੂਮਤ ਹੈ। ਇੱਕ ਪਾਸੇ ਤਾਂ ਪਹਿਲੇ 1.25 ਸਾਲ ਹੋ ਚੱਲਾ ਨਵੀਂ ਸਰਕਾਰ ਬਣੀ ਨੂੰ, ਜਿਸ ਸਰਕਾਰ ਲਈ ਬਾਦਲ ਸਾਹਿਬ ਨੇ ਉਚੇਚਾ ਕੰਮ ਕੀਤਾ ਪੰਜਾਬ ਦੇ ਵਿੱਚ। 87 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੇ ਪਿੰਡ ਪਿੰਡ ਗਾਏ ਬਾਦਲ ਸਾਹਿਬ ਨੇ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਜਾਣ। ਹੁਣ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਆ ਤੇ 1.25 ਸਾਲ 'ਚ ਪਹਿਲੇ ਨਹੀਂ ਪੰਜਾਬ ਨੂੰ ਕੁਝ ਦਿੱਤਾ। ਉਹਨਾਂ ਦੀ ਇੱਛਾ ਸੀ ਕਿ ਅਨੰਦਪੁਰ ਸਾਹਿਬ ਬੁਲਾਵਾਂਗੇ ਮੋਦੀ ਸਾਹਿਬ ਨੂੰ, ਕਿ ਮੋਦੀ ਸਾਹਿਬ ਅਨੰਦਪੁਰ ਸਾਹਿਬ ਆ ਕੇ ਤੇ ਕੁਝ ਨਾ ਕੁਝ ਕਹਿ ਜਾਣਗੇ ਵੀ ਪੰਜਾਬ ਨੂੰ ਆਹ ਦਿੱਤਾ ਤੇ ਸਾਡੀ ਵੀ ਬੱਲੇ ਬੱਲੇ ਹੋ ਜਾਊਗੀ। ਉਹ ਵੀ ਨਹੀਂ ਹੋਇਆ। ਮੋਦੀ ਸਾਹਿਬ ਨੇ ਆਉਣਾ ਹੀ ਨਹੀਂ ਪ੍ਰਵਾਨ ਕੀਤਾ, ਕਹਿੰਦੇ ਮੈਂ ਨਹੀਂ ਆਉਂਦਾ। ਰਾਜਨਾਥ ਸਿੰਘ ਭੇਜਤੇ ਤੇ ਅਮਿਤ ਸ਼ਾਹ ਭੇਜਤੇ। ਉਹਨਾਂ ਦੇ ਆਉਣ ਦੇ ਨਾਲ ਇੱਕ ਨਵਾਂ ਸੰਕਟ ਪੈਦਾ ਹੋ ਗਿਆ, ਡਰੱਗ ਦਾ ਇਸ਼ੂ ਇੱਕ ਵਾਰ ਫੇਰ ਤੋਂ ਉੱਭਰ ਕੇ ਆ ਗਿਆ। ਉੱਥੇ ਵੀ ਸੁਖਬੀਰ ਬਾਦਲ ਨੇ ਵੀ ਕਿਹਾ, ਰਣਜੀਤ ਸਿੰਘ ਬ੍ਰਹਮਪੁਰੀ ਨੇ ਵੀ ਪੰਜਾਬ ਨਾਲ ਵਿਤਕਰਾ ਹੁੰਦਾ ਜੀ, ਪੰਜਾਬ ਨੂੰ ਫੰਡਸ ਨਹੀਂ ਦਿੱਤੇ ਜਾਂਦੇ। ਹੁਣ ਕੇਂਦਰੀ ਸਕੀਮਾਂ ਦੇ ਨਾਂ ਦੇ ਉੱਤੇ ਕੁਝ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ। ਉਹ ਠੀਕ ਹੈ, ਬਾਦਲ ਸਾਹਿਬ ਕਹਿੰਦੇ ਠੀਕ ਹੈ ਸਟੇਟਾਂ ਨੂੰ ਅਧਿਕਾਰ ਦਿਓ, ਪਰ ਜਿਹੜੀਆਂ ਚੱਲ ਰਹੀਆਂ ਉਹਦੇ 'ਚ ਸੈਂਟਰ ਦਾ ਪੈਸਾ ਘਟਾ ਦਿੱਤਾ ਗਿਆ, ਸਟੇਟਾਂ ਨੂੰ ਕਿਹਾ ਤੁਸੀਂ ਜ਼ਿਆਦਾ ਪੈਸੇ ਪਾਓ। ਹੁਣ ਵੱਡਾ ਮਸਲਾ ਇਹੀ ਹੈ ਕਿ ਬਾਦਲ ਸਾਹਿਬ ਕਿਸ ਬਿਨਾਂ ਦੇ ਉੱਤੇ ਜਾਂ ਕਿਸ ਲੌਜਿਕ ਦੇ ਨਾਲ ਇਸ ਸਰਕਾਰ ਦੇ ਵਿੱਚ ਹੈ। ਨਾ ਤਾਂ 1.25 ਸਾਲਾਂ 'ਚ ਕੁਝ ਦਿੱਤਾ ਇਸ ਸਰਕਾਰ ਨੇ ਪੰਜਾਬ ਨੂੰ, ਬਾਕੀ ਜਿਹੜੀਆਂ ਸਕੂਮਾਂ ਚੱਲਦੀਆਂ ਉਹ ਵੀ ਜਿਹੜੀਆਂ ਉਲਟਾ ਦਿੱਤੀਆਂ ਗਈਆਂ ਜਾਂ ਉਲਟਾਈਆਂ ਜਾ ਰਹੀਆਂ। ਫਿਰ ਇਹ ਸਰਕਾਰ ਦਾ ਕੀ ਫਾਇਦਾ ਪੰਜਾਬ ਨੂੰ? ਫਿਰ ਇਹ ਸਰਕਾਰ ਜਿਹੜੀ ਹੈ ਸਾਂਝੀ ਸਰਕਾਰ ਜਿਹਦੇ 'ਚ ਬੀਬੀ ਹਰਸਿਮਰਤ ਕੌਰ ਬਾਦਲ ਮੰਤਰੀ ਹੈ, ਕਿ ਕੀ ਬਾਦਲ ਸਾਹਿਬ ਸਿਰਫ ਇਸ ਕਰਕੇ ਸਰਕਾਰ ਦੇ ਨਾਲ ਹੈ ਕਿਉਂਕਿ ਉਹਨਾਂ ਦੀ ਨੂੰਹ ਜਿਹੜੀ ਹੈ ਉਹ ਕੇਂਦਰ ਸਰਕਾਰ 'ਚ ਮੰਤਰੀ ਹੈ? ਕੀ ਆਪਣੇ ਹਿੱਤਾਂ ਵਾਸਤੇ ਸਮੂਹ ਪੰਜਾਬੀਆਂ ਦੇ ਹਿੱਤ ਜਾਂ ਓਵਰਆਲ ਸਾਰੇ ਲੋਕਾਂ ਦੇ ਹਿੱਤ ਜਿਹੜੇ ਆ ਉਹ ਛੱਡੇ ਜਾ ਸਕਦੇ ਆ? ਇਹਦੇ ਤੇ ਮੈਨੂੰ ਲੱਗਦਾ ਹੈ ਕਿ ਰੀਥਿੰਕ ਕਰਨ ਦੀ ਜ਼ਰੂਰਤ ਹੈ ਤੇ ਇਹਦੇ ਤੇ ਸਵਾਲ ਜਿਹੜੇ ਆ ਦਾਗਣੇ ਜਿਹੜੇ ਆ ਜ਼ਰੂਰੀ ਵੀ ਹੈ ਤੇ ਇਹਦੀ ਜਵਾਬਦੇਹੀ ਵੀ ਬਾਦਲਾਂ ਦੇ ਕੋਲ ਹੋਣੀ ਚਾਹੀਦੀ, ਉਹਨਾਂ ਨੂੰ ਜਵਾਬ ਦੇਣੇ ਚਾਹੀਦੇ ਆ ਵੀ ਜੇ ਪੰਜਾਬ ਦੇ ਨਾਲ ਐਡਾ ਧੱਕਾ ਹੋ ਰਿਹਾ ਹੈ, ਪੰਜਾਬ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ ਜਾ ਰਹੀ, ਖੇਤੀ ਆਰਥਿਕਤਾ ਜਿਹੜੀ ਹੈ ਸਾਡੀ ਉਹ ਡੁੱਬ ਰਹੀ ਹੈ ਤੇ ਮੁਆਵਜ਼ੇ ਦੇ ਨਾਂ ਦੇ ਉੱਤੇ ਵੀ ਸਾਡੇ ਨਾਲ ਖੇਡਾਂ ਖੇਡੀਆਂ ਗਈਆਂ। ਜਿਹੜਾ ਕਰਜ਼ਾ ਸਾਡੇ ਤੇ 1.25 ਲੱਖ ਕਰੋੜ ਰੁਪਏ ਦਾ ਚੜਿਆ
ਉਹਦੇ ਤੇ ਵੀ ਖੇਡਾਂ ਖੇਡੀਆਂ ਜਾਂਦੀਆਂ। ਮਤਲਬ ਦੇਣਾ ਦੂਣਾ ਕੱਖ ਨਹੀਂ ਹੈ ਤੇ ਗੱਲੀ ਬੱਤੀ ਸਾੜਨ ਵਾਲਾ ਜਿਹੜਾ ਮਸਲਾ ਹੈ। ਤੇ ਦੂਜੀ ਗੱਲ ਜਿਹੜੀ ਬਾਦਲ ਸਾਹਿਬ ਦੀ ਆਪ ਦਾ ਕਹਿਣਾ ਕਿ ਪੰਜਾਬ ਜਿਹੜਾ ਆ ਉਹ ਬਹੁਤ ਕਿਸੇ ਵੇਲੇ ਖੁਸ਼ਹਾਲ ਸੂਬਾ ਹੁੰਦਾ ਸੀ ਤੇ ਪੰਜਾਬ ਨੂੰ ਬੜੀ ਜ਼ਿਆਦਾ ਜ਼ਰੂਰਤ ਹੈ ਇਸ ਵੇਲੇ ਮਦਦ ਦੀ। ਉਹ ਮਦਦ ਜਿਹੜੀ ਦਰਕਾਰ ਹੈ ਪੰਜਾਬ ਨੂੰ ਉਹ ਵੀ ਨਹੀਂ ਕਿਤੇ ਮਿਲ ਰਹੀ। ਫਿਰ ਕਿਹੜੀ ਮਜਬੂਰੀ ਆ ਬਾਦਲ ਸਾਹਿਬ ਦੀ ਜਿਹੜੀ ਮਜਬੂਰੀ ਉਹਨਾਂ ਨੂੰ ਇਸ ਸਰਕਾਰ ਦੇ ਨਾਲ ਤੁਰ ਰਹੀ ਹੈ? ਇਹਦਾ ਜਵਾਬ ਤਾਂ ਹੁਣ ਬਾਦਲ ਸਾਹਿਬ ਨੂੰ ਹੀ ਦੇਣਾ ਪਏਗਾ। ਜੀ ਤੇ ਪਰ ਜੇ ਆਪਾਂ ਉਹਨਾਂ ਤੋਂ ਮੰਗਦੇ ਹਾਂ ਜਵਾਬ ਤਾਂ ਫਿਰ ਹਾਸੇ ਦੇ ਵਿੱਚ ਤੇ ਆਪਣੇ ਉਸ ਮਜ਼ਾਕੀਆ ਅੰਦਾਜ਼ ਦੇ ਵਿੱਚ ਢਲ ਜਾਂਦੇ ਆ ਗੱਲਾਂ। ਸਰੋਤੇ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਫੈਕਟਰਿੰਗ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਲੋਡ ਲਾਉਂਦਿਆਂ ਸਾਰ ਸੇਮ ਡੇ 2 ਵਜੇ ਤੱਕ ਆਪਣੀ ਇਨਵੋਇਸ ਇਹਨਾਂ ਨੂੰ ਘੱਲੋ ਤੇ ਸੇਮ ਡੇ ਸ਼ਾਮ ਦੇ 5 ਵਜੇ ਤੱਕ ਆਪਣੇ ਅਕਾਊਂਟ ਦੇ ਵਿੱਚ ਤੁਸੀਂ ਡਾਲਰ ਦੇਖ ਸਕਦੇ ਹੋ। ਇਸ ਦੇ ਨਾਲ ਐਮਰਜੈਂਸੀ ਰੋਡ ਸਰਵਿਸ ਤੇ ਫਿਊਲ ਕਾਰਡ ਦੀਆਂ ਸੇਵਾਵਾਂ ਫੈਕਟਰਿੰਗ ਦੀ ਸਰਵਿਸ ਦੇ ਨਾਲ ਮੁਫਤ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 408 272 2600 408 272 2600। ਅਗਲੀ ਜੇ ਆਪਾਂ ਗੱਲ ਕਰੀਏ ਕਾਂਗਰਸ ਪਾਰਟੀ ਦੀ, ਉਹਨਾਂ ਦੇ ਜਿਹੜੇ ਪ੍ਰਮੁੱਖ ਨੇ ਜੀ ਸ਼ਕੀਲ ਅਹਿਮਦ, ਉਹਨਾਂ ਨੇ ਇਹ ਆਖਿਆ ਵੀ ਪ੍ਰਤਾਪ ਸਿੰਘ ਬਾਜਵਾ ਹੁਣੀ ਜਿਹੜੇ ਕਾਂਗਰਸ ਦੇ 3 ਲੀਡਰ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਗੇ ਵੀ ਕਿਉਂ ਉਹਨਾਂ ਦੇ ਨਾਲ ਮਿਲ ਜੁਲ ਕੇ ਜਿਹੜੇ ਆ ਉਹ ਨਹੀਂ ਚੱਲ ਰਹੇ। ਸੋ ਕਿਤੇ ਨਾ ਕਿਤੇ ਜਿਹੜੀ ਕੇਂਦਰ ਦੀ ਕਾਂਗਰਸ ਆ, ਸੈਂਟਰ ਜਿਹੜਾ ਉਹਨਾਂ ਦਾ ਪੁਆਇੰਟ ਆ, ਉਹ ਅਜੇ ਵੀ ਪ੍ਰਤਾਪ ਸਿੰਘ ਬਾਜਵਾ ਆ ਉਹਨਾਂ ਨੂੰ ਹੀ ਮੁੱਖ ਮੰਨਦਾ ਆ ਪੰਜਾਬ ਦੇ ਵਿੱਚ। ਮਸਲਾ ਇਹ ਹੈ ਕਿ ਜੇ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖੋ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਪਿਛਲੇ ਲੰਬੇ ਸਮੇਂ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਨਹੀਂ ਮਿਲੇ ਜੀ। ਕੈਪਟਨ ਅਮਰਿੰਦਰ ਨੇ ਪਿਛਲੇ ਦਿਨਾਂ ਦੇ ਵਿੱਚ ਮੁਲਾਕਾਤਾਂ ਕੀਤੀਆਂ ਰਾਹੁਲ ਗਾਂਧੀ ਨਾਲ ਵੀ, ਸੋਨੀਆ ਗਾਂਧੀ ਨਾਲ ਵੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਤਾਂ ਕਰ ਲਈ ਕਿ ਜੋ ਤੋਂ ਹਦਾਇਤ ਹੋਊਗੀ ਉਹਨੂੰ ਫਾਲੋ ਕੀਤਾ ਤੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਓਪਨਲੀ ਉਹ ਨਹੀਂ ਬੋਲੇ, ਨਾ ਹੀ ਉਹਨਾਂ ਦੇ ਧੜੇ ਦੇ ਲੋਕ ਬੋਲੇ। ਹੁਣ ਹੋਇਆ ਇਹ ਹੈ ਵੀ ਪ੍ਰਤਾਪ ਸਿੰਘ ਬਾਜਵਾ ਜਦੋਂ ਹੁਣ ਪੈਰਲਰ ਕੈਪਟਨ ਅਮਰਿੰਦਰ ਨੇ ਪਲਾਨ ਕਰ ਲਿਆ ਵੀ ਅਸੀਂ ਪੰਜਾਬ ਦੇ ਵਿੱਚ ਇੱਕ ਪੜਾਅ ਦਰ ਪੜਾਅ ਪੰਜਾਬ 'ਚ ਇੱਕ ਜਨਤਕ ਮੁਹਿੰਮ ਵਿੱਢਣੀ ਹੈ। ਪਹਿਲਾਂ ਮੋਤੀ ਮਹਿਲ 'ਚ ਮੀਟਿੰਗ ਕੀਤੀ, ਫਿਰ ਚੰਡੀਗੜ੍ਹ 'ਚ ਕੀਤੀ ਤੇ ਫੈਸਲਾ ਹੋ ਗਿਆ। ਜਦੋਂ ਮੋਤੀ ਮਹਿਲ 'ਚ ਮੀਟਿੰਗ ਕੀਤੀ ਸੀ ਉਦੋਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਦਿੱਲੀ ਜਾ ਕੇ ਸ਼ਿਕਾਇਤ ਕੀਤੀ ਸੀ, ਪਰ ਸ਼ਿਕਾਇਤ ਕਿਹਨੂੰ ਕੀਤੀ? ਸ਼ਕੀਲ ਅਹਿਮਦ ਨੂੰ। ਸ਼ਕੀਲ ਅਹਿਮਦ ਜਿਹੜੇ ਇੰਚਾਰਜ ਆ ਪੰਜਾਬ ਕਾਂਗਰਸ ਦੇ। ਔਰ ਇਹ 'ਚ ਬੜੀ ਦਿਲਚਸਪ ਗੱਲ ਦੇਖਣ ਵਾਲੀ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਕੋਈ ਦਿੱਕਤ ਆਉਂਦੀ ਆ, ਮੁਸ਼ਕਿਲ ਆਉਂਦੀ, ਉਹ ਜਾਂਦੇ ਸ਼ਕੀਲ ਅਹਿਮਦ ਨੂੰ ਮਿਲਦੇ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਹੈ ਜੀ। ਉਹਨਾਂ ਦੀ ਸਿੱਧੀ ਰਸਾਈ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਦੀ, ਉਹ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਤੋਂ ਉਸ ਰੂਪ 'ਚ ਨਹੀਂ ਹੈ ਬਈ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਕੈਂਡੀਡੇਟ ਹੈ, ਉਹਨਾਂ ਨੂੰ ਕੋਈ ਦਿੱਕਤ ਹੈ, ਕੋਈ ਪ੍ਰੋਬਲਮ ਹੈ, ਇਮੀਡੀਏਟ ਉਹ ਮਿਲਣਾ ਚਾਹੁਣ ਤਾਂ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨੂੰ ਮਿਲ ਲੈਣ। ਇੱਦਾਂ ਦਾ ਮੌਕਾ ਨਹੀਂ ਬਣਦਾ ਕਦੇ ਵੀ। ਜਦਕਿ ਕੈਪਟਨ ਅਮਰਿੰਦਰ ਦੇ ਨਾਲ ਵੀ ਕੋਈ ਬਹੁਤ ਵੱਡੀ ਸਾਂਝ ਨਹੀਂ ਹੈ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਦੀ, ਕਿਸੇ ਵੇਲੇ ਰਹੀ ਵੀ ਹੈ, ਪਰ ਉਹ ਇਸ ਕਰਕੇ ਸਾਂਝ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਆਈ ਕਿਉਂਕਿ ਕੈਪਟਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਥੋੜ੍ਹਾ ਜਿਹਾ ਇਹ ਗੱਲ ਕਹਿਤੀ ਇਸ ਕਿਸਮ ਦੀ ਕਿ ਰਾਹੁਲ ਗਾਂਧੀ ਦਾ ਹਾਲੇ ਸਮਾਂ ਨਹੀਂ ਆਇਆ ਕੁੱਲ ਮਿਲਾ ਕੇ ਸਾਰੀ ਕਾਂਗਰਸ ਪਾਰਟੀ ਨੂੰ ਕਮਾਂਡ ਕਰਨ ਦਾ। ਉਸ ਤੋਂ ਬਾਅਦ ਦੂਰੀਆਂ ਕੁਝ ਵਧੀਆਂ, ਪਰ ਉਹਦੇ ਬਾਵਜੂਦ ਕੈਪਟਨ ਅਮਰਿੰਦਰ ਰਾਹੁਲ ਤੇ ਸੋਨੀਆ ਨੂੰ ਮਿਲਦੇ ਆ। ਅੱਜ ਰਾਹੁਲ ਤੇ ਸੋਨੀਆ ਗਾਂਧੀ ਵੱਲੋਂ ਕੁਝ ਨਾ ਕੁਝ ਗਿਟਮਿਟ ਕੀਤੀ ਗਈ ਆ, ਕੈਪਟਨ ਅਮਰਿੰਦਰ ਨੂੰ ਕਿਹਾ ਗਿਆ, ਇਸੇ ਕਰਕੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਓਪਨਲੀ ਕੋਈ ਇਸ ਕਿਸਮ ਦੀ ਸਟੇਟਮੈਂਟ ਨਹੀਂ ਸੀ ਦਿੱਤੀ। ਪਰ ਪ੍ਰਤਾਪ ਸਿੰਘ ਬਾਜਵਾ ਨੇ ਇਹਨੂੰ ਫਿਰ ਤੋਂ ਆਪਣੀ ਹੇਠੀ ਸਮਝਿਆ ਤੇ ਪ੍ਰਤਾਪ ਸਿੰਘ ਬਾਜਵਾ ਸ਼ਕੀਲ ਅਹਿਮਦ ਨੂੰ ਮਿਲੇ। ਜਿਹੜੀ ਮੈਂ ਕਹਿਣੀ ਗੱਲ ਇਹ ਚਾਹੁੰਦਾ ਕਿ ਸ਼ਕੀਲ ਅਹਿਮਦ ਜਿਹੜਾ ਇੱਕ ਵਾਹਿਦ ਵਿਅਕਤੀ ਨੇ ਜਿਨ੍ਹਾਂ ਨੂੰ ਪ੍ਰਤਾਪ ਸਿੰਘ ਬਾਜਵਾ ਮਿਲਦੇ ਨੇ ਤੇ ਉਹਦੇ ਤੋਂ ਬਾਅਦ ਅਖਬਾਰਾਂ 'ਚ ਸੁਰਖੀਆਂ ਵਰਦੀਆਂ ਸ਼ਕੀਲ ਅਹਿਮਦ ਨੇ ਪਿੱਠ ਠੋਕਤੀ ਬਾਜਵਾ ਸਾਹਿਬ ਦੀ। ਹੁਣ ਵੀ ਬਾਜਵਾ ਸਾਹਿਬ ਨੂੰ ਇਹ ਕਹਿ ਦਿੱਤਾ ਸ਼ਕੀਲ ਅਹਿਮਦ ਨੇ ਕਿ ਹਾਈ ਕਮਾਂਡ ਕੋਲ ਹਾਲੇ ਮਸਲਾ ਨਾ ਲੈ ਕੇ ਆਓ ਵੀ ਤੁਸੀਂ ਕਰਨ ਬਰਾੜ ਜੀ ਨੇ ਇਹ ਕਿਹਾ ਸੀ ਮੋਤੀ ਮਹਿਲ 'ਚ ਜਿਹੜੀ ਮੀਟਿੰਗ ਹੋਈ ਹੈ ਵੱਖਰੀ ਪਾਰਟੀ ਕੈਪਟਨ ਸਾਹਿਬ ਬਣਾਓ, ਅਸੀਂ ਤੁਹਾਡੇ ਨਾਲ ਹੈ। ਜਗਵੀਰ ਬਰਾੜ ਤੇ ਸਤਨਾਮ ਕੈਂਥ, ਇਹ ਤਿੰਨੇ ਕਾਂਗਰਸ ਦੇ ਜਿਹੜੇ ਲੀਡਰ ਹੈ, ਇਹਨਾਂ ਨੇ ਤਿੰਨਾਂ ਤੇ ਦੋਸ਼ ਹੈ ਕਿ ਸਾਥ ਨਹੀਂ ਦੇ ਰਹੇ ਪ੍ਰਤਾਪ ਸਿੰਘ ਬਾਜਵਾ ਦਾ। ਜਦਕਿ ਸਤਨਾਮ ਸਿੰਘ ਕੈਂਥ ਦਾ ਇਹ ਕਹਿਣਾ ਹੈ ਵੀ ਏਦਾਂ ਦੀ ਕੋਈ ਗੱਲ ਨਹੀਂ ਹੈ ਕਿ ਉਹਨੇ ਤਾਂ ਸਗੋਂ ਹੈਰਾਨੀ ਇਸ ਗੱਲ ਤੇ ਪ੍ਰਗਟ ਕੀਤੀ। ਉਹਨੇ ਕਿਹਾ ਕਿ ਮੈਂ ਖੁਦ ਬਾਜਵਾ ਸਾਹਿਬ ਦੀਆਂ 2 ਥਾਵਾਂ ਤੇ ਮੀਟਿੰਗਾਂ ਕਰਵਾਈਆਂ ਤੇ ਡਾਕਟਰ ਅੰਬੇਦਕਰ ਦਾ ਜਿਹੜਾ ਜਨਮ ਦਿਨ ਦਾ ਸਮਾਗਮ ਸੀ ਉੱਥੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਕੱਠਾ ਕੀਤਾ ਤੇ ਪਰ ਨਾਲ ਦੀ ਨਾਲ ਇਹ ਵੀ ਦੱਸਤਾ ਪ੍ਰਤਾਪ ਸਿੰਘ ਬਾਜਵਾ ਨੂੰ ਕਿ ਮੈਂ ਇੱਥੇ ਨਹੀਂ ਹੈ, ਮੈਂ ਨਹੀਂ ਆ ਸਕਣਾ, ਮੇਰੀ ਸਿਹਤ ਠੀਕ ਨਹੀਂ ਹੈ। ਤੇ ਕਹਿੰਦੇ ਇਹਦੇ ਬਾਵਜੂਦ ਮੈਨੂੰ ਕਿਹਾ ਜਾ ਰਿਹਾ ਨੋਟਿਸ ਭੇਜਣਾ, ਨੋਟਿਸ ਤਾਂ ਹਾਲੇ ਕੋਈ ਮਿਲਿਆ ਨਹੀਂ। ਸੋ ਸ਼ਕੀਲ ਅਹਿਮਦ ਦੇ ਕਹੇ ਤੇ ਨੋਟਿਸ ਪ੍ਰਤਾਪ ਸਿੰਘ ਬਾਜਵਾ ਦੇਣਗੇ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਦਾ ਥੋੜ੍ਹਾ ਜਿਹਾ ਬਿਆਨ ਇਸ ਕਿਸਮ ਦਾ ਆਇਆ
ਜਿਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਬੰਦਾ ਜਿਹੜਾ ਮਤਲਬ ਨਾਂ ਨਹੀਂ ਲਿਆ ਉਹਨਾਂ ਨੇ ਬਾਜਵਾ ਸਾਹਿਬ ਨੂੰ ਇਸ਼ਾਰਾ ਕੀਤਾ ਕਿ ਇਹ ਬੰਦਾ ਜਿਹੜਾ ਆ ਇਹ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹੀ ਹੈ ਨਹੀਂ, ਇਸ ਕਰਕੇ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਮਸਲਾ ਜਿਹੜਾ ਹੈ ਜੀ ਕਾਂਗਰਸ ਦਾ, ਇਹ ਹੁਣ ਇਸ ਲੈਵਲ ਤੇ ਆ ਗਿਆ ਕਿ ਇਹਦੇ 'ਚ ਰਿਵਰਸ ਗੇਅਰ ਨਹੀਂ ਪੈ ਸਕਦਾ ਜੀ। ਇਹ ਪੋਸੀਬਲ ਨਹੀਂ ਕਿ ਕੈਪਟਨ ਅਮਰਿੰਦਰ ਜਿਹੜੇ ਆ ਉਹ ਵਾਪਸੀ ਕਰ ਲੈਣ ਤੇ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਨੂੰ ਮੰਨ ਕੇ ਉਹਨਾਂ ਦੇ ਝੰਡੇ ਹੇਠ ਇਕੱਠੇ ਹੋ ਕੇ ਇਕਜੁੱਟਤਾ ਦੇ ਨਾਲ ਪੰਜਾਬ ਕਾਂਗਰਸ ਸਾਰੀ ਚੱਲ ਪਵੇ ਤੇ ਕੈਪਟਨ ਅਮਰਿੰਦਰ ਵੀ ਨਾਲ ਹੋਣ ਤੇ 2017 ਦੀਆਂ ਚੋਣਾਂ ਲੜੀਆਂ ਜਾਣ। ਇਹ ਪੋਸੀਬਲ ਨਹੀਂ ਆ ਹੁਣ ਜੀ। ਕੈਪਟਨ ਅਮਰਿੰਦਰ ਆਰ ਪਾਰ ਦੀ ਲੜਾਈ ਦੇ ਮੂਡ ਦੇ ਵਿੱਚ ਹੈ। ਤੇ ਦੂਜੀ ਗੱਲ ਅਹਿਮ ਇਹ ਹੈ ਵੀ ਸ਼ਕੀਲ ਅਹਿਮਦ ਵੀ ਇਹ ਕਹਿ ਰਹੇ ਹੈ ਕਿ ਤੁਸੀਂ ਕਰਨ ਬਰਾੜ ਤੇ ਜਗਵੀਰ ਬਰਾੜ ਤੇ ਸਤਨਾਮ ਕਹਿਣ ਦੇ ਖਿਲਾਫ ਨੋਟਿਸ ਜਾਰੀ ਕਰੋ ਪ੍ਰਤਾਪ ਸਿੰਘ ਬਾਜਵਾ ਨੂੰ। ਉਹ ਇਹ ਨਹੀਂ ਕਹਿ ਰਹੇ ਕਿ ਕੈਪਟਨ ਅਮਰਿੰਦਰ ਦੇ ਖਿਲਾਫ ਨੋਟਿਸ ਜਾਰੀ ਕਰੋ। ਖੁਦ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਕਈ ਵਾਰ ਕਹਿ ਚੁੱਕੇ ਆ ਕਿ ਵੱਖਰੀਆਂ ਤਰ੍ਹਾਂ ਦੀਆਂ ਮੀਟਿੰਗਾਂ ਠੀਕ ਨਹੀਂ ਹੈ, ਕੈਪਟਨ ਅਮਰਿੰਦਰ ਮੇਰੇ ਵੱਡੇ ਭਰਾ ਵਾਂਗ ਹੈ, ਉਹਨਾਂ ਨੂੰ ਸਿਆਸੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ। ਜੇ ਬਾਜਵਾ ਸਾਹਿਬ ਇਹ ਕਹਿੰਦੇ ਆ ਵੀ ਉਹ ਸਿਆਸੀ ਜ਼ਿੱਦ ਪਾ ਕੇ ਬੈਠੇ ਹੈ ਤੇ ਸਭ ਤੋਂ ਪਹਿਲਾਂ ਐਕਸ਼ਨ ਤਾਂ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਦੇ ਖਿਲਾਫ ਹੋਣਾ ਚਾਹੀਦਾ। ਪਰ ਹੋਏ ਇੱਥੇ ਇਹ ਰਿਹਾ ਵੀ ਕੈਪਟਨ ਅਮਰਿੰਦਰ ਦੇ ਖਿਲਾਫ ਕਿਸੇ ਵੀ ਕਿਸਮ ਦਾ ਨੋਟਿਸ ਜਾਂ ਕਿਸੇ ਵੀ ਕਿਸਮ ਦਾ ਕੋਈ ਐਕਸ਼ਨ ਲੈਣ ਦੀ ਜਿਹੜੀ ਕੋਸ਼ਿਸ਼ ਵੀ ਕਰਦਾ ਕੋਈ ਦਿਖਾਈ ਨਹੀਂ ਦੇ ਰਿਹਾ। ਜਿਹੜੇ ਹੇਠਲੇ ਲੀਡਰ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ। ਇਹਦੇ ਤੋਂ ਲੱਗਦਾ ਕਿ ਹਾਈ ਕਮਾਂਡ ਦੇ ਵਿੱਚ ਵੀ ਜਿਹੜਾ ਸ਼ਕੀਲ ਅਹਿਮਦ ਨੂੰ ਇੰਚਾਰਜ ਵੀ ਲਾਇਆ ਗਿਆ, ਉਹਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਉਹਨਾਂ ਕੋਲ ਇੰਨਾ ਤਾਕਤ ਜਾਂ ਇੰਨਾ ਅਧਿਕਾਰ ਨਹੀਂ ਹੈ ਵੀ ਉਹ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਦੇ ਮਸਲੇ ਦੇ ਉੱਤੇ ਕੈਪਟਨ ਅਮਰਿੰਦਰ ਨੂੰ ਕੋਈ ਨੋਟਿਸ ਜਾਰੀ ਕਰਵਾ ਦੇਣ। ਜੀ ਉਹਨਾਂ ਨੂੰ ਪਤਾ ਹੈ ਕਿ ਜੇ ਏਦਾਂ ਨੋਟਿਸ ਜਾਰੀ ਕਰਵਾ ਦਿੱਤਾ ਗਿਆ ਤਾਂ ਕੈਪਟਨ ਅਮਰਿੰਦਰ ਹਾਲੇ ਤਾਂ ਪੈਰਲਲ ਜਿਹੜੀਆਂ ਮੀਟਿੰਗਸ ਕਰ ਰਹੇ ਆ ਜਾਂ ਜਨਤਕ ਮੁਹਿੰਮ ਵਿੱਢ ਰਿਹਾ ਤੇ ਹਾਈਕਮਾਂਡ ਦੇ ਖਿਲਾਫ ਬੋਲ ਨਹੀਂ ਰਹੇ ਤਾਂ ਕੈਪਟਨ ਅਮਰਿੰਦਰ ਕੋਈ ਹੋਰ ਸਖਤ ਜਿਹੜਾ ਐਕਸ਼ਨ ਲੈਣ ਦੇ ਮੂਡ 'ਚ ਵੀ ਆ ਸਕਦੇ ਆ। ਸੋ ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਜਿਹੜੇ ਦਿਨ ਆ ਬਹੁਤ ਇੰਪੋਰਟੈਂਟ ਹੈ ਕਾਂਗਰਸ ਪਾਰਟੀ ਦੀ ਪੰਜਾਬ ਦੀ ਅੰਦਰੂਨੀ ਸਿਆਸਤ ਵਾਸਤੇ। ਤੇ ਇਹਦਾ ਨੁਕਸਾਨ ਵੀ ਹੋ ਰਿਹਾ ਕਾਂਗਰਸ ਨੂੰ ਕਿਉਂਕਿ ਨੇੜੇ ਆ ਰਹੇ ਨੇ ਦਿਨ, 2017 ਦੇ ਦਿਨ ਬਹੁਤ ਜਲਦੀ ਨੇੜੇ ਆ ਰਹੇ ਨੇ ਚੋਣਾਂ ਦੇ। ਤੇ ਉਹ ਇਹਨਾਂ ਦਿਨਾਂ ਦੇ ਵਿੱਚ ਜੇ ਨਾ ਕੀਤਾ ਕਾਂਗਰਸ ਪਾਰਟੀ ਨੇ ਆਪਣਾ ਬੰਨ ਸ਼ੁਭ ਤੇ ਹਾਈ ਕਮਾਂਡ ਨੇ ਹੋਰ ਜ਼ਿਆਦਾ ਢਿੱਲ ਮਿੱਠ ਵਰਤੀ ਇਸ ਮਸਲੇ ਦੇ ਉੱਤੇ ਤਾਂ ਫਿਰ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ 2017 'ਚ ਫਿਰ ਤੋਂ ਉਠਾਉਣਾ ਪੈ ਸਕਦਾ ਹੈ। ਤੇ ਤੀਜੀ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਬਿਨਾਂ ਕਿਸੇ ਮਿਹਨਤ ਤੋਂ, ਜੇ ਬੀਜੇਪੀ ਤੇ ਅਕਾਲੀ ਦਲ ਵਾਲੇ ਇਕੱਠੇ ਰਹੇ ਤਾਂ ਬਿਨਾਂ ਕਿਸੇ ਮਿਹਨਤ ਤੋਂ ਫਿਰ ਤੋਂ ਹੁਕੂਮਤ ਵਿੱਚ ਆ ਸਕਦੇ ਆ। ਇੱਕ ਨਵੀਂ ਹਿਸਟਰੀ ਕ੍ਰੀਏਟ ਹੋ ਸਕਦੀ ਹੈ ਤੇ ਇਹਦੇ ਵਿੱਚ ਨਾ ਅਕਾਲੀ ਦਲ ਦਾ ਨਾ ਬੀਜੇਪੀ ਦਾ ਕੋਈ ਕੰਮ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਤਾਂ ਪੰਜਾਬੀਆਂ ਲਈ ਕੁਝ ਕੀਤਾ ਨਹੀਂ ਪਿਛਲੇ 8-8.5 ਸਾਲਾਂ 'ਚ। ਉਹ ਤਾਂ ਸਿਰਫ ਇਹਨਾਂ ਦੀਆਂ ਨਲਾਇਕੀਆਂ ਜਿਹੜੀ ਆਪੋਜੀਸ਼ਨ ਦੀਆਂ ਉਹਦੇ ਕਰਕੇ ਫਿਰ ਤੋਂ ਹੁਕੂਮਤ ਸਾਂਭਣ ਦੇ ਨੇੜੇ ਪਹੁੰਚ ਸਕਦੇ ਆ ਜਿੱਦਾਂ ਦੂਜੀ ਵਾਰ ਉਹਨਾਂ ਨੇ ਹੁਕੂਮਤ ਸਾਂਭੀ ਹੈ। ਸੋ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਵੀ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਬਹੁਤ ਥੋੜਾ ਸਮਾਂ ਰਹਿ ਗਿਆ। ਹੁਣ ਇਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਰੀਕਨਸਟਰਕਟ ਕਰਨਾ ਪਏਗਾ। ਆਪੋ ਆਪਣੀ ਜਿਹੜੀਆਂ ਜ਼ਿੱਦਾਂ ਆ ਜਾਂ ਆਪਣੀ ਜਿਹੜੀ ਈਗੋ ਹੈ ਉਹਨੂੰ ਤਿਆਗਣਾ ਪਏਗਾ। ਜੀ। ਸੋ ਇਹ ਤੇ ਸੀਗੀ ਆਪਾਂ ਗੱਲ ਕਰ ਰਹੇ ਕਾਂਗਰਸ ਪਾਰਟੀ ਦੀ। ਅਗਲੀ ਜੇ ਆਪਾਂ ਹੁਣ ਕੇਂਦਰ ਦੇ ਵਿੱਚ ਰੁੱਖ ਕਰੀਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਟਵੀਟ ਦੇ ਵੀ ਮਾਹਰ ਨੇ, ਫੋਟੋਆਂ ਵੀ ਪਾਉਂਦੇ ਨੇ, ਸਾਰਾ ਕੁਛ ਕਰਦੇ ਨੇ, ਹਰ ਇੱਕ ਚੀਜ਼ ਦੇ ਉੱਤੇ ਕਾਫੀ ਬੋਲਦੇ ਰਹਿੰਦੇ ਨੇ। ਜਦੋਂ ਤੋਂ ਲਲਿਤ ਗੇਟ, ਮੋਦੀ ਗੇਟ ਆਇਆ ਉਦੋਂ ਦੀ ਇਹਨਾਂ ਦੀ ਕਾਫੀ ਜ਼ਿਆਦਾ ਚੁੱਪੀ ਆ ਉਹ ਦੇਖਣ ਨੂੰ ਜਿਹੜੀ ਮਿਲ ਰਹੀ ਆ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਹੁਣ ਮਨ ਕੀ ਬਾਤ ਇੱਕ ਵਾਰੀ ਫਿਰ ਰੇਡੀਓ ਦੇ ਉੱਤੇ ਕੀਤੀ ਆ। ਉਸ ਦੇ ਵਿੱਚ ਇਹ ਸੁਸ਼ਮਾ ਵਸੁੰਧਰਾ ਰਾਜੇ, ਲਲਿਤ ਮੋਦੀ, ਉਸ ਦੇ ਉੱਤੇ ਵੀ ਚੁੱਪੀ ਛਾਈ ਰਹੀ। ਪਹਿਲੀ ਗੱਲ ਤਾਂ ਇਹ ਹੈ ਜੀ ਬਈ ਇਸ ਮੁੱਦੇ ਨੇ ਭਾਰਤੀ ਜਨਤਾ ਪਾਰਟੀ ਦਾ ਸੱਚ ਵੀ ਸਾਹਮਣੇ ਲੈ ਆਂਦਾ ਤੇ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਜਿਹੜੀ ਸਰਕਾਰ ਹੈ ਉਹਦਾ ਸੱਚ ਵੀ ਸਾਹਮਣੇ ਲੈ ਕੇ ਆਂਦਾ ਹੈ। ਜਿਹੜੇ ਇਹ ਕਹਿੰਦੇ ਨਹੀਂ ਸੀ ਥੱਕਦੇ, ਦੇਖੋ ਜੀ ਜਦੋਂ ਸਾਲ ਪੂਰਾ ਹੋਇਆ, ਦੇਖੋ ਜੀ ਸਾਡਾ ਫਰਕ ਦੇਖ ਲਓ ਤੁਸੀਂ। ਇੱਕ ਪਾਸੇ ਯੂਪੀਏ ਦੇਖੋ ਜਿਹਨੇ ਆਪਣੇ 10 ਸਾਲ ਦੇ ਕਾਰਜਕਾਲ ਵਿੱਚ ਐਡੇ ਘੁਟਾਲੇ ਕੀਤੇ ਵੀ ਦੁਨੀਆ ਭਰ ਦੇ ਵਿੱਚ ਭਾਰਤ ਦੀ ਬਦਨਾਮੀ ਹੋਈ। ਮੈਨੂੰ ਯਾਦ ਆਉਂਦਾ ਤੁਹਾਡੇ ਕੈਨੇਡਾ ਅਮਰੀਕਾ ਦੇ ਵਿੱਚ ਜਦੋਂ ਗਏ ਪ੍ਰਧਾਨ ਮੰਤਰੀ, ਉਹਨਾਂ ਨੇ ਬੜਾ ਸ਼ੇਖੀ ਮਾਰਨ ਦੇ ਅੰਦਾਜ਼ 'ਚ ਇਹ ਗੱਲ ਕਹੀ ਸੀ ਵੀ ਪਹਿਲਾਂ ਭਾਰਤ ਨੂੰ ਸਕੈਮ ਇੰਡੀਆ ਕਰਕੇ ਜਾਣਦੇ ਸੀ, ਅੱਜ ਭਾਰਤ ਨੂੰ ਸਕਿੱਲ ਇੰਡੀਆ ਕਰਕੇ ਲੋਕ ਜਾਣਨਗੇ। ਜੀ ਇੱਥੇ ਨਹੀਂ ਰੁਕੇ ਨਰਿੰਦਰ ਮੋਦੀ।
ਚਾਈਨਾ 'ਚ ਜਾ ਕੇ ਉਹਨਾਂ ਨੇ ਇਹ ਕਿਹਾ, ਨਰਿੰਦਰ ਮੋਦੀ ਸਾਹਿਬ ਨੇ, ਵੀ ਚਾਈਨਾ 'ਚ ਵੀ ਤੇ ਇੱਕ ਦੇ ਮੁਲਕ ਹੋਰ 'ਚ ਵੀ ਜਾ ਕੇ, ਬਈ ਅੱਗੇ ਭਾਰਤ ਵਿੱਚ ਸਾਡੀ ਪੀੜ੍ਹੀ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਜਨਮ ਲਿਆ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਵੀ ਅਸੀਂ ਹਿੰਦੁਸਤਾਨ 'ਚ ਕਿਉਂ ਜੰਮ ਪਏ। ਜੀ, ਜਦੋਂ ਤੋਂ ਅਸੀਂ ਸਰਕਾਰ ਸਾਂਭੀ ਹੈ ਹੁਣ ਲੋਕ ਮਾਣ ਮਹਿਸੂਸ ਕਰ ਰਹੇ ਹੈ ਕਿ ਅਸੀਂ ਹਿੰਦੁਸਤਾਨੀ ਹੈ, ਅਸੀਂ ਹਿੰਦੁਸਤਾਨ 'ਚ ਸਾਡਾ ਜਨਮ ਹੋਇਆ, ਭਾਰਤ 'ਚ ਸਾਡਾ ਜਨਮ ਹੋਇਆ। ਇਸ ਤਰ੍ਹਾਂ ਦੀਆਂ ਸ਼ੇਖੀਆਂ ਮਾਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਬਾਰੇ ਲਤੀਫੇ ਬਣ ਗਏ। ਜਦੋਂ ਆਏ ਸਰਕਾਰ 'ਚ ਸਾਲ ਕੁ ਭਰ ਜਿਹੜੀ ਸਰਕਾਰ ਚੱਲੀ, ਮੈਨੂੰ ਯਾਦ ਆਉਂਦਾ ਮੈਂ ਇੱਕ ਮੁਸ਼ਾਇਰਾ ਦੇਖ ਰਿਹਾ ਸੀ, ਸਾਊਦੀ ਅਰਬ 'ਚ ਕੋਈ ਮੁਸ਼ਾਇਰਾ ਹੋਇਆ, ਦੋ ਭਾਸ਼ੀ ਕਹਿ ਲਓ, ਉਰਦੂ ਤੇ ਰਲੀ ਮਿਲੀ ਹਿੰਦੀ ਦਾ ਤੇ ਉਰਦੂ ਦਾ। ਜੀ, ਉਹਦੇ 'ਚ ਇੱਕ ਕਵੀ ਜਨ ਸੀ, ਕੋਈ ਰਿਜ਼ਵੀ ਨਾਂ ਦਾ, ਉਹਨੇ ਆਪਣੀ ਕਵਿਤਾ ਸੁਣਾਉਣ ਤੋਂ ਪਹਿਲਾਂ ਇਹ ਗੱਲ ਕਹੀ ਵੀ ਇਸ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀ, ਜਿਹੜੇ ਮੌਨ ਹੀ ਰਹਿੰਦੇ ਸੀ, ਜਿਹੜੇ ਚੁੱਪ ਹੀ ਰਹਿੰਦੇ ਸੀ, ਤੇ ਅੱਜ ਕੱਲ੍ਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਿਹੜੇ ਬੋਲੀਓ ਹੀ ਤੁਰੇ ਜਾਂਦੇ ਆ, ਚੁੱਪ ਹੁੰਦੇ ਹੀ ਨਹੀਂ। ਉਹ ਪ੍ਰਧਾਨ ਮੰਤਰੀ ਜਿਨ੍ਹਾਂ ਬਾਰੇ ਲਤੀਫੇ ਬਣ ਲੱਗ ਪਏ ਹੁਣ, ਕੀ ਇਹ ਤਾਂ ਚੁੱਪ ਹੁੰਦੇ ਹੀ ਨਹੀਂ, ਬੋਲੀਓ ਤੁਰੇ ਜਾਂਦੇ ਆ। ਅੱਜ ਜਦੋਂ ਟੈਸਟ ਦੀ ਘੜੀ ਆਈ, ਜਦ ਇੱਕ ਚੈਲੰਜ ਸਾਹਮਣੇ ਆਇਆ ਤਾਂ ਚੁੱਪ ਕਰ ਗਏ। ਜੀ, ਕਿੰਨੇ ਦਿਨ ਹੋ ਗਏ ਅਸੀਂ ਚਰਚਾ ਕਰ ਰਹੇ ਹਾਂ ਕਿ ਸੁਸ਼ਮਾ ਸਵਰਾਜ, ਵਸੁੰਧਰਾ ਰਾਜੇ, ਇਸ ਤੋਂ ਪਹਿਲਾਂ ਸਿਮਰਤੀ ਇਰਾਨੀ ਦਾ ਜ਼ਿਕਰ ਕਰਦੇ ਆਏ ਹੈ, ਇੱਕ ਮਹਾਰਾਸ਼ਟਰ ਦੀ ਹੋਰ ਮੰਤਰੀ ਹੈ, ਉਹਦੀ ਗੋਪੀਨਾਥ ਮੁੰਡੇ ਦੀ ਬੇਟੀ, ਜਿਹਦੇ ਤੇ 200-250 ਕਰੋੜ ਰੁਪਏ ਦਾ ਇਲਜ਼ਾਮ ਨਵਾਂ ਲੱਗਾ ਕਿ ਉਹਨੇ ਵੀ ਜਿਹੜਾ ਸਕੂਲਾਂ ਦੇ ਬੱਚਿਆਂ ਵਾਸਤੇ ਜਿਹੜਾ ਸਮਾਨ ਖਰੀਦਿਆ ਜਾਣਾ ਸੀ ਉਹ ਟੈਂਡਰ ਗਲਤ ਤਰੀਕੇ ਨਾਲ ਦਿੱਤਾ, ਉਹ 250 ਕਰੋੜ ਰੁਪਏ ਦਾ ਵੱਖਰਾ ਘੁਟਾਲਾ। ਇਹ 4 ਬੀਬੀਆਂ ਜਿਹੜੀਆਂ ਇਸ ਵੇਲੇ ਇਸ ਸਰਕਾਰ ਲਈ ਸੰਕਟ ਬਣੀਆਂ ਹੋਈਆਂ, ਤੇ ਅੱਡੀਆਂ ਚੱਕ ਕੇ ਇਹਨਾਂ ਬੀਬੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਸ਼ਮਾ ਸਵਰਾਜ ਨੂੰ ਬਚਾਇਆ ਪਹਿਲਾਂ ਹਰ ਤਰ੍ਹਾਂ ਦੀ ਗੱਲ ਕਰਕੇ ਕਿ ਉਹ ਤਾਂ ਨੈਤਿਕ ਤੌਰ ਦੇ ਉੱਤੇ ਲਲਿਤ ਮੋਦੀ ਦੀ ਮਦਦ ਕੀਤੀ ਸੀ। ਨੈਤਿਕ ਤੌਰ ਤੇ, ਨੈਤਿਕਤਾ ਕੀ ਹੈ? ਮਨੁੱਖਤਾ ਦੇ ਤੌਰ ਤੇ, ਇੱਕ ਮਾਨਵੀ ਆਧਾਰ ਤੇ ਕੀਤੀ ਹੈ ਜੀ ਮਦਦ ਸੁਸ਼ਮਾ ਸਵਰਾਜ ਨੇ। ਉਹ ਕਾਹਦਾ ਮਾਨਵੀ ਆਧਾਰ ਹੋਇਆ? 20 ਸਾਲ ਤੋਂ ਉਹਦਾ ਪਤੀ ਜਿਹੜਾ ਆ ਉਹ ਲਲਿਤ ਮੋਦੀ ਦਾ ਵਕੀਲ ਰਿਹਾ ਹੋਵੇ, ਤੇ ਉਹਦੇ ਪਤੀ ਨੇ ਆਪਣੇ ਭਤੀਜੇ ਨੂੰ ਬਰਤਾਨੀਆ 'ਚ ਐਡਮਿਸ਼ਨ ਦਵਾਇਆ ਹੋਵੇ ਲਲਿਤ ਮੋਦੀ ਦੀ ਮਦਦ ਦੇ ਨਾਲ, ਤੇ ਉਹਦੀ ਸੁਸ਼ਮਾ ਦੀ ਬੇਟੀ ਜਿਹੜੀ ਬੰਸਰੀ ਹੈ ਉਹ ਪਿਛਲੇ 4 ਸਾਲ ਤੋਂ ਵਕੀਲ ਹੋਵੇ, ਤੇ ਲਲਿਤ ਮੋਦੀ ਟਵੀਟ ਕਰਦਾ ਹੋਵੇ ਕਿ ਇਸ ਪਰਿਵਾਰ ਨਾਲ ਮੇਰੇ ਇੰਨੇ ਡੂੰਘੇ ਸੰਬੰਧ ਹੈ ਵੀ ਮੇਰੇ ਕੇਸ ਇਹ ਲੜਦੇ ਆ ਤੇ ਮੇਰੇ ਤੋਂ ਪੈਸਾ ਨਹੀਂ ਲੈਂਦੇ। ਇਹ ਕਾਹਦੀ ਮਨੁੱਖਤਾ ਹੋ ਗਈ ਕਿ ਸੱਚਮੁੱਚ ਮਨੁੱਖਤਾ ਦੇ ਆਧਾਰ ਤੇ ਸੁਸ਼ਮਾ ਨੇ ਮਦਦ ਕੀਤੀ? ਮਨੁੱਖਤਾ ਦੇ ਆਧਾਰ ਤੇ ਤਾਂ ਫਿਰ ਪੰਜਾਬ ਦੀ ਮਦਦ ਕਰ ਦਿਓ। ਪੰਜਾਬ ਸਾਰਾ ਡੁੱਬ ਚੱਲਾ, ਪੰਜਾਬ ਦੇ 1.25 ਲੱਖ ਕਰੋੜ ਰੁਪਏ ਪੰਜਾਬ ਤੇ ਕਰਜ਼ਾ ਆ, ਪੰਜਾਬ ਦਾ ਕਿਸਾਨ ਮਰ ਰਿਹਾ, ਮਹਾਰਾਸ਼ਟਰ ਦਾ ਕਿਸਾਨ ਮਰ ਰਿਹਾ, ਜਿਹੜਾ ਵਿਦਰਭ ਇਲਾਕਾ ਉੱਥੇ ਹਰ ਰੋਜ਼ 10-12 ਕਿਸਾਨ ਖੁਦਕੁਸ਼ੀਆਂ ਕਰਦੇ ਹੈ। ਪੰਜਾਬ ਸਾਰਾ ਤੇ ਨਾਲ ਖੇਤੀਯੋਗ ਜਿਹੜੀ ਵੀ ਜ਼ਮੀਨ ਹੈ ਦੇਸ਼ ਦੀ, ਚਾਹੇ ਹਰਿਆਣਾ ਹੋਵੇ, ਉਹ ਸਾਰੀ ਜਿਹੜੀ ਆ ਹੌਲੀ ਹੌਲੀ ਜਿਹੜੀ ਹੈ ਲੁੱਟੀ ਜਾ ਰਹੀ ਹੈ। ਉੱਥੇ ਮਨੁੱਖਤਾ ਕਿੱਥੇ ਗਿਆ? ਭਾਰਤ ਜਿਹੜਾ ਹਿੰਦੁਸਤਾਨ ਦਾ ਭਾਰਤ ਹੈ, ਇਹ ਭਾਰਤ ਦਾ 80% ਜਿਹੜਾ ਬੰਦਾ ਆ ਉਹ ਰੋਟੀ ਤੋਂ, ਰੁਜ਼ਗਾਰ ਤੋਂ ਆਤਰ ਹੈ। ਮਨੁੱਖਤਾ ਕਿੱਥੇ ਗਈ ਸੁਸ਼ਮਾ ਸਵਰਾਜ ਦੀ? ਕਿ ਮਨੁੱਖਤਾ ਜਿਹੜੇ 700 ਕਰੋੜ ਰੁਪਏ ਦੇ ਘੁਟਾਲੇ ਕਰਦੇ ਉਹਨਾਂ ਵਾਸਤੇ ਜਾਗਦੀ ਹੈ, ਤੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਇਲਮ ਹੀ ਨਹੀਂ। ਤੇ ਵਸੁੰਧਰਾ ਰਾਜੇ ਜਿਹੜਾ ਮੁੰਡਾ ਦੁਸ਼ਯੰਤ, ਜਿਹਦਾ 10 ਰੁਪਏ ਦਾ ਸ਼ੇਅਰ ਹੁੰਦਾ ਸੀ ਕੰਪਨੀ ਦਾ, ਉਹਦੀ ਕੰਪਨੀ ਦੇ ਸ਼ੇਅਰ ਜਿਹੜੇ 10 ਰੁਪਏ ਵਾਲਾ ਸ਼ੇਅਰ 96,000 ਰੁਪਏ 'ਚ ਖਰੀਦਿਆ ਲਲਿਤ ਮੋਦੀ ਨੇ, ਤੇ ਉਹਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ? ਐਕਸ਼ਨ ਕਿਉਂਕਿ 25 MP ਉਹਦੇ ਨਾਲ ਰਾਜਸਥਾਨ ਦੇ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਉਦੋਂ ਹੀ ਭੋਗ ਪੈ ਜਾਊਗਾ ਜਿਸ ਦਿਨ ਵਸੁੰਧਰਾ ਰਾਜੇ ਨੂੰ ਉਹਨਾਂ ਨੇ ਛੇੜਿਆ। ਤੇ ਵੱਖਰੀ ਗੱਲ ਹੈ ਕੱਲ੍ਹ ਨੂੰ ਮਨਮਨੌਤ ਹੋ ਜਾਵੇ, ਕੋਈ ਨਾ ਕੋਈ ਲੈ ਦੇ ਕਰਕੇ, ਗਿੱਟ ਮਿੱਟ ਕਰਕੇ ਵਸੁੰਧਰਾ ਰਾਜੇ ਨੂੰ ਕੁਝ ਸਮੇਂ ਵਾਸਤੇ ਸਾਈਡ ਲਾਈਨ ਕਰ ਦੇਣ, ਮੁੜ ਕੇ 6 ਮਹੀਨਿਆਂ ਨੂੰ ਫੇਰ ਬਿਠਾ ਦੇਣ। ਇਹ ਉਹ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਆਪਣੇ ਆਪ ਨੂੰ ਨੈਤਿਕਤਾ ਦਾ ਬਹੁਤ ਵੱਡਾ ਹੋਕਾ ਭਰਦੀ ਹੈ, ਜਾਂ ਕਹਿੰਦੀ ਹੈ ਵੀ ਸਾਡੇ ਤੋਂ ਚੰਗੀ ਪਾਰਟੀ ਕੋਈ ਨਹੀਂ, ਜਿਹਨੇ ਚੋਣਾਂ ਤੋਂ ਪਹਿਲਾਂ ਹੀ ਉਹ ਜਿਹੜਾ ਕਰਨਾਟਕ ਵਾਲਾ ਯੇਦੂਰੱਪਾ ਜੀ ਤੇ ਕਰੋੜਾਂ ਰੁਪਏ ਦੇ ਘੁਟਾਲੇ ਦੇ ਦੋਸ਼ ਹੈ ਉਹਨੂੰ ਫਿਰ ਪਾਰਟੀ ਸ਼ਾਮਿਲ ਕਰ ਲਿਆ। ਇੱਧਰ ਸਿਮਰਤੀ ਇਰਾਨੀ ਹੈ, ਜਤਿੰਦਰ ਤੋਮਰ ਜਿਹੜਾ ਦਿੱਲੀ ਵਾਲਾ ਸਿੱਖਿਆ ਮੰਤਰੀ, ਉਹਨੇ ਗਲਤ ਕੀਤਾ, ਨੋ ਡਾਊਟ, ਕਾਨੂੰਨ ਮੰਤਰੀ ਜਿਹੜਾ ਦਿੱਲੀ ਦਾ ਰਿਹਾ। ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਉੱਥੇ ਅਸੈਂਬਲੀ ਦੇ ਵਿੱਚ ਵੀ ਇਹਨੇ ਤਾਂ ਸਾਨੂੰ ਵੀ ਧੋਖੇ 'ਚ ਰੱਖਿਆ, ਪਤਾ ਲੱਗਿਆ ਅਸੀਂ ਕੱਢਤਾ ਇਹਨੂੰ, ਅਸੀਂ ਇਹਦੀ ਮਦਦ ਵੀ ਨਹੀਂ ਕਰਦੇ। ਭਾਰਤੀ ਜਨਤਾ ਪਾਰਟੀ ਦਾ ਨੈਤਿਕਤਾ ਕਿੱਥੇ ਗਈ? ਤੇ ਸਿਮਰਤੀ ਇਰਾਨੀ ਜਿਹੜੀ ਸਾਡੀ
ਐਜੂਕੇਸ਼ਨ ਦਾ ਡਿਪਾਰਟਮੈਂਟ ਵੀ ਦੇਖਦੀ ਹੈ, ਮਨੁੱਖੀ ਸਰੋਤ ਮੰਤਰੀ ਹੈ। 4 ਹਲਫਨਾਮਿਆਂ ਦੇ ਵਿੱਚ ਉਹਨੇ ਗਲਤ ਆਪਣੀ ਐਜੂਕੇਸ਼ਨ ਦੀ ਕੁਆਲੀਫਿਕੇਸ਼ਨ ਦੱਸੀ ਹੈ, ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ? ਖੁਦ ਪ੍ਰਧਾਨ ਮੰਤਰੀ, ਖੁਦ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਗੱਲ ਆਪਣੇ ਹਲਫਨਾਮੇ 'ਚ ਆਪਣਾ ਜਿਹੜਾ ਵਿਆਹ ਦਾ ਸਟੇਟਸ ਲਿਖਦੇ ਹੀ ਨਹੀਂ। ਜਦੋਂ ਚੋਣ ਲੜਦੇ ਆ, ਜਦੋਂ ਇੱਕ ਥਾਂ ਤੋਂ ਆਪਣੇ ਕਾਗਜ਼ ਭਰਦੇ, ਦੱਸਦੇ ਹੀ ਨਹੀਂ ਵੀ ਉਹ ਵਿਆਹੇ ਆ ਕਿ ਨਹੀਂ ਵਿਆਹੇ। ਇੱਕ ਥਾਂ ਤੋਂ ਵਡੋਦਰਾ ਤੋਂ ਜੋ ਕਾਗਜ਼ ਭਰਦੇ ਆ, ਉਹ 'ਚ ਜਸ਼ੋਦਾ ਬੇਨ ਨਾਂ ਲਿਖਦੇ ਆਪਣੀ ਪਤਨੀ ਦਾ, ਤੇ ਅੱਜ ਉਹ ਪਤਨੀ ਕਿੱਥੇ ਆ ਸਾਡੇ ਪ੍ਰਧਾਨ ਮੰਤਰੀ ਦੀ? ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਗੁਰਸ਼ਰਨ ਕੌਰ ਉਹਦੀ ਨਾਲ ਸੀ। ਸਾਰੀ ਦੁਨੀਆ ਨੂੰ ਪਤਾ ਲੱਗਿਆ ਕਿ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਹੈ। ਅੱਜ ਸਾਰੀ ਦੁਨੀਆ ਨੂੰ ਪਤਾ ਹੈ ਨਰਿੰਦਰ ਮੋਦੀ ਹੋਰਾਂ ਦੀ ਪਤਨੀ ਜਸ਼ੋਦਾ ਬੇਨ ਹੈ, ਪਰ ਉਹ ਕਿੱਥੇ ਹੈ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਪਤਾ, ਨਾ ਹੀ ਉਹ ਕਾਗਜ਼ਾਂ 'ਚ ਸੱਚ ਦੱਸਦੇ ਹੈ। ਇਹ ਨੈਤਿਕਤਾ ਸਾਡੀ ਇਸ ਸਰਕਾਰ ਦੀ ਤੇ ਇਸ ਪ੍ਰਧਾਨ ਮੰਤਰੀ ਜਿਹੜੇ ਸਾਡੇ ਨਰਿੰਦਰ ਮੋਦੀ ਸਾਹਿਬ, ਤੇ ਉਸ ਨੈਤਿਕਤਾ ਦੇ ਵਿੱਚ ਕੀ ਆਸ ਕਰਦੇ ਹੋ ਕਿ ਰੇਡੀਓ 'ਚ ਮਨ ਕੀ ਬਾਤ ਕਰਨਗੇ? ਮਨ ਕੀ ਬਾਤ ਜਿਹੜੀ ਹੈ 9ਵੀਂ ਵਾਰ ਉਹਨਾਂ ਨੇ ਕੀਤੀ ਹੈ। ਕਦੀ ਕੁਝ ਕਰਦੇ ਆ, ਕਦੀ ਕੁਝ ਕਰਦੇ ਆ, ਲੋਕਾਂ ਨੂੰ ਭਾਸ਼ਣ ਪੜਾਉਂਦੇ ਆ। ਲੋਕਾਂ ਦੇ ਜਿਹੜੇ ਅਸਲੀ ਮਸਲੇ ਹੈ ਉਹ ਰੇਡੀਓ ਜਾਂ ਟੈਲੀਵਿਜ਼ਨ ਤੇ ਵਾਰਤਾ ਨਾਲ ਹੱਲ ਨਹੀਂ ਹੋਣੇ। ਲੋਕਾਂ 'ਚ ਜਾਣਾ ਪੈਣਾ, ਲੋਕਾਂ ਨਾਲ ਗੱਲ ਕਰਨੀ ਪੈਣੀ ਹੈ। ਲੋਕਾਂ ਦੇ ਮਸਲਿਆਂ ਬਾਰੇ ਇਹ ਤਾਂ ਹੈ ਨਹੀਂ ਕਿ ਪਤਾ ਨਹੀਂ, ਹਰ ਚੀਜ਼ ਦਾ ਇਲਮ ਹੈ, ਸਭ ਕੁਝ ਪਤਾ ਹੈ। ਪਰ ਇਹ ਸਰਕਾਰ ਕਿਉਂਕਿ ਲੋਕਾਂ ਦੀ ਨਹੀਂ ਹੈ, ਇਹ ਸਰਕਾਰ ਕਾਰਪੋਰੇਟ ਦੀ ਹੈ, ਜਾਂ ਇਹ ਸਰਕਾਰ ਜਿਹੜੀ RSS ਦੇ ਇਸ਼ਾਰਿਆਂ ਤੇ ਚੱਲਦੀ ਹੈ। ਇਸ ਕਰਕੇ ਕੋਈ ਉਮੀਦ ਨਹੀਂ ਕਿ ਰੇਡੀਓ 'ਚ ਮਨ ਕੀ ਬਾਤ ਦੇ ਵਿੱਚ ਵੀ ਉਹ ਗੱਲ ਛੇੜਨਗੇ ਵੀ ਲਲਿਤ ਮੋਦੀ ਦਾ ਮਸਲਾ ਕੀ ਹੈ ਤੇ ਉਸ ਸਾਡੀ ਸਰਕਾਰ ਦੀ ਭੂਮਿਕਾ ਕੀ ਹੈ। ਸੋ ਇਸ ਸਰਕਾਰ ਕੋਲ ਕੁਝ ਵੀ ਜਵਾਬ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਆਗੇ ਇੱਕ ਮੁਹਾਵਰਾ ਜਿਹਾ ਹੈਗਾ ਵੀ ਆਗੇ ਦੇਖੀਏ ਹੋਤਾ ਹੈ ਕਿਆ। ਇਸ ਸਰਕਾਰ ਦੇ ਹੋਰ ਬੜੇ ਰਾਜ਼ ਜਿਹੜੇ ਆ ਖੁੱਲਣ ਵਾਲੇ ਆ। ਜੀ ਜੀ ਤੇ ਜਾਂਦੇ ਸੁਸ਼ੀਲ ਜੀ, ਆਪਾਂ ਗੱਲ ਕਰਦੇ ਹਾਂ ਮੋਗਾ ਬੱਸ ਕਾਂਡ ਜਿਹੜਾ ਹੋਇਆ ਸੀ। 50 ਦਿਨ ਬੀਤ ਗਏ ਆ, ਜਦ ਕਿ ਇਸ ਨੂੰ 5 ਮਈ ਨੂੰ ਇਸ ਦਾ ਜਾਂਚ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਕਹਿੰਦੇ ਸੀ ਮਹੀਨੇ ਦੇ ਵਿੱਚ ਰਿਪੋਰਟ ਸਾਹਮਣੇ ਕਰ ਦਾਂਗੇ, ਪਰ ਜਿਹੜੇ ਉੱਥੇ ਜਸਟਿਸ ਲਾਏ ਉਹਨਾਂ ਤਾਈਂ ਇੱਕ ਵੀ ਕਾਗਜ਼ ਪੱਤਰ ਵੀ ਨਹੀਂ ਪਹੁੰਚਿਆ। ਇਹ ਤਾਂ ਦੇਖੋ ਮੇਰੀ ਆਪਣੀ ਇਹ ਧਾਰਨਾ ਹੈ ਵੀ ਜਦੋਂ ਜਾਂਚ ਵਿੱਚ ਗੱਲ ਉਲਝਾ ਦਿੱਤੀ ਜਾਂਦੀ ਹੈ, ਕਿਤੇ ਜਾਂਚ ਕਮਿਸ਼ਨ ਬਣਾ ਦਿੱਤੀ ਹੈ, ਕਿਤੇ ਜਾਂਚ ਕਮੇਟੀ ਬਣਾ ਦਿੱਤੀ ਹੈ। ਕਈ ਸਾਰੇ ਇਸ ਤਰ੍ਹਾਂ ਦੇ ਕਮਿਸ਼ਨ ਬਣੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਜਾਂਚ ਕਮੇਟੀਆਂ ਜਿਹਨਾਂ ਦੀ ਇੱਕ ਵੀ ਮੀਟਿੰਗ ਨਹੀਂ ਹੁੰਦੀ। ਹੁਣ ਉਹ ਤੱਤੇ ਘਾਹ ਜਿਹੜਾ ਉਹ ਕਾਂਡ ਸੀ, ਉਸ ਕਾਂਡ ਦੇ ਵਿੱਚ ਜੋ ਕਰਨਾ ਸੀ ਸਰਕਾਰ ਨੇ ਆਪਣੇ ਤਰੀਕੇ ਨਾਲ ਡਿਜ਼ਾਈਨ ਕੀਤਾ। ਸਰਕਾਰ ਨੂੰ ਇਨਵੋਲਵ ਕਰਕੇ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਹੈ ਜਿਹਦੇ ਤੇ ਰਾਮ ਔਰਬਿਟ ਤੇ ਜਿਹਦੀ ਮਾਲਕੀ ਬਾਦਲਾਂ ਦੇ ਕੋਲ ਹੈ, ਉਹਦੇ 'ਚ ਸਰਕਾਰ ਨੂੰ ਇਨਵੋਲਵ ਕਰਕੇ ਸਮਝੌਤਾ ਕਰ ਲਿਆ ਗਿਆ। ਤੇ ਉਸ ਤੋਂ ਬਾਅਦ ਵੀ ਜਿਹੜੀ ਜਾਂਚ ਚੱਲ ਰਹੀ ਹੈ, ਉਹ ਜਾਂਚ ਜਿਹੜੀ ਹੈ ਉਹਦੀ ਚਾਲ ਇੰਨੀ ਮੱਧਮ ਹੈ, ਜਾਂ ਇੰਨੀ ਮੱਧਮ ਕਰ ਦਿੱਤੀ ਗਈ ਹੈ, ਜਾਂ ਇੰਨੀ ਗਾਂਹ ਆਉਣ ਵਾਲੇ ਸਮੇਂ ਵਿੱਚ ਕਰ ਦਿੱਤੀ ਜਾਣੀ ਹੈ ਵੀ ਉਹਦੀ ਪ੍ਰਗਤੀ ਜਿਹੜੀ ਹੈ ਉਹ 0 ਰਹਿਣੀ ਹੈ। ਇਹ ਸਾਡੇ ਸਿਸਟਮ ਦਾ ਪਾਰਟ ਹੈ। ਹੌਲੀ ਹੌਲੀ ਕੁਝ ਸਮਾਂ ਗੱਲਾਂ ਹੁੰਦੀਆਂ। ਅਸੀਂ ਲਲਿਤ ਮੋਦੀ ਦਾ ਮਸਲਾ ਵਿਚਾਰ ਰਹੇ ਹਾਂ, 2-4 ਦਿਨ ਤੱਕ ਇਹ ਵੀ ਗੱਲ ਖਤਮ ਹੋ ਜਾਣੀ ਹੈ। ਇਹ ਅਸਲ ਦੇ ਵਿੱਚ ਓਵਰਆਲ ਸਾਡੇ ਦੇਸ਼ ਦੇ ਸਿਸਟਮ ਦੇ ਵਿੱਚ ਇੰਨੇ ਲੂਪ ਹੋਲ ਹੈ ਕਿ ਬਹੁਤ ਸਾਰੇ ਮਾਮਲੇ ਜਿਹੜੇ ਸਾਡੇ ਸਾਹਮਣੇ ਆਉਂਦੇ, ਉਹਨਾਂ ਮਾਮਲਿਆਂ ਦੇ ਉੱਤੇ ਜਿਹੜਾ ਮੀਡੀਆ ਉਹਦੀ ਲੋੜ ਰਹਿੰਦੀ ਆ 1-2-4 ਦਿਨ ਚਰਚਾ ਕਰਨ ਦੀ। ਫਿਰ ਮੀਡੀਆ ਨੂੰ ਹੋਰ ਚੀਜ਼ਾਂ ਚਾਹੀਦੀਆਂ, ਤੇ ਜਿਹੜੇ ਲੋਕ ਏਦਾਂ ਦੀਆਂ ਚੀਜ਼ਾਂ ਦੇ ਪਿੱਛੇ ਇਨਵੋਲਵ ਹੁੰਦੇ ਆ ਉਹਨਾਂ ਨੂੰ ਫਿਰ ਮੌਕਾ ਮਿਲ ਜਾਂਦਾ। 2-4 ਦਿਨ ਰੌਲਾ ਜਿਹੜਾ ਪੈਂਦਾ ਤੇ ਉਹ ਬਚ ਬਚਾ ਕੇ ਕੰਮ ਕਰ ਜਾਂਦੇ। ਉਸ ਤੋਂ ਬਾਅਦ ਉਹ ਸਾਰਾ ਕੁਝ ਚੱਲਦਾ ਹੈ ਜਿਹੜਾ ਵੀ ਸਰਕਾਰ ਹੁੰਦਿਆਂ, ਹਕੂਮਤ ਹੁੰਦਿਆਂ, ਸੱਤਾ ਹੁੰਦਿਆਂ ਤੁਸੀਂ ਕਰ ਸਕਦੇ ਹੋ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਵਿੱਚ। ਇਸੇ ਕਰਕੇ ਉਹ ਜਾਂਚ ਵੀ ਇਸ ਰੂਪ ਦੇ ਵਿੱਚ ਪ੍ਰਭਾਵਿਤ ਹੋ ਰਹੀ ਹੈ। ਲੋੜ ਤਾਂ ਜਿਹੜੀ ਹੈ ਇੱਥੇ ਐਜੀਟੇਸ਼ਨ ਦਾ ਮਸਲਾ ਹੁੰਦਾ ਹੈ। ਐਜੀਟੇਸ਼ਨ ਜਿਹੜੀ ਇਸ ਕਰਕੇ ਨਹੀਂ ਉੱਭਰ ਸਕੀ ਇਸ ਮੁੱਦੇ ਦੇ ਉੱਤੇ ਕਿਉਂਕਿ ਉਸ ਪਰਿਵਾਰ ਦੇ ਨਾਲ ਸਮਝੌਤਾ ਹੋ ਗਿਆ। ਤੁਹਾਨੂੰ ਯਾਦ ਹੋਏਗਾ ਕਿਰਨਜੀਤ ਕਾਂਡ, ਜਿਹੜਾ ਮਹਿਲ ਕਲਾਂ ਵਾਲਾ ਕਿਰਨਜੀਤ ਕਾਂਡ ਹੋਇਆ, ਕਿਉਂਕਿ ਉਹ ਪਰਿਵਾਰ ਜਿਹੜਾ ਇੱਕ ਸਟਰਗਲ ਦੇ ਵਿੱਚ ਸੀ ਪਹਿਲਾਂ ਹੀ। ਇਸ ਕਰਕੇ ਉਹ ਕਿਰਨਜੀਤ ਕਾਂਡ ਦੇ ਉੱਤੇ ਇੱਕ ਐਡੀ ਵੱਡੀ ਮੂਵਮੈਂਟ ਉੱਠੀ। ਭਾਵੇਂ ਉਹ ਕਿਰਨਜੀਤ ਕਾਂਡ ਦੇ ਖਿਲਾਫ ਜਿਹੜੀ ਐਕਸ਼ਨ ਕਮੇਟੀ ਬਣੀ ਜਨਤਕ ਲੀਡਰਸ਼ਿਪ ਦੀ, ਉਹਨੂੰ ਵੀ ਜੇਲ੍ਹਾਂ 'ਚ ਤੁੰਨ ਦਿੱਤਾ ਗਿਆ, ਉਹਨਾਂ ਤੇ ਵੀ ਝੂਠੇ ਕੇਸ ਬਣਾ ਦਿੱਤੇ ਗਏ। ਉਹਦੇ ਬਾਵਜੂਦ ਕਿਰਨਜੀਤ ਕਾਂਡ ਦੇ ਵਿੱਚ ਆਖਰੀ ਦਮ ਤੱਕ ਲੋਕ ਲੜੇ। ਇਹ ਕਾਂਡ ਜਿਹੜਾ ਸੀ ਮੋਗੇ ਵਾਲਾ ਕਾਂਡ, ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਪਰਿਵਾਰ ਜਿਹੜਾ ਬਿਲਕੁਲ ਸਧਾਰਨ ਪਰਿਵਾਰ ਸੀ ਤੇ ਇਸ ਪਰਿਵਾਰ ਨੂੰ ਪੋਲੀਟੀਕਲੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਵੱਖ-ਵੱਖ ਧਿਰਾਂ ਵੱਲੋਂ। ਹਰ ਬੰਦੇ ਨੇ ਆਪੋ ਆਪਣੀ ਸਿਆਸਤ ਕੀਤੀ। ਉਹ ਸਿਆਸਤ ਜਿਹੜੀ ਹਰ ਬੰਦੇ ਨੇ ਕੀਤੀ ਉਹਦੇ 'ਚੋਂ ਲਾਭ ਲੈ ਗਏ ਸੱਤਾਧਾਰੀ ਹਕੂਮਤ ਵਾਲੇ।
1.5-2 ਮਿੰਟ ਮਿਲ ਕੇ ਸੁਖਬੀਰ ਸਿੰਘ ਬਾਦਲ ਸਿਰ ਤੇ ਹੱਥ ਰੱਖ ਕੇ ਕੁੜੀ ਦੇ ਪਿਓ ਤੇ, ਤੁਸੀਂ ਅੰਦਾਜ਼ਾ ਕਰੋ ਵੀ ਉਸ ਮੁਲਕ ਦਾ, ਉਸ ਸੂਬੇ ਦਾ ਕੀ ਬਣੇਗਾ ਜਿੱਥੇ ਪੀੜਤ ਬੰਦਾ ਜਿਹੜਾ ਆ, ਜਿਹੜੇ ਮੁਲਜ਼ਮ ਹੈ ਜਿਸ ਬੱਸ ਦੇ ਲੋਕ ਜਿਹੜੇ ਆ ਇਨਵੋਲਵ ਸੀ, ਉਸ ਬੱਸ ਦਾ ਮਾਲਕ ਜਿਹੜਾ ਉਹਦੇ ਅੱਗੇ ਹੱਥ ਜੋੜ ਕੇ ਖੜਾ ਹੋਵੇ ਜੀ। ਤੇ ਇਨਸਾਫ ਤਾਂ ਕਿੱਥੇ ਮਿਲਣਾ? ਇਨਸਾਫ ਸੱਚ ਨੂੰ ਫਾਂਸੀ ਵਾਲਾ ਮਸਲਾ ਹੈ, ਇੱਥੇ ਸੱਚ ਨੂੰ ਫਾਂਸੀ ਹੈ। ਤੇ ਜਿਹੜੀ ਜਾਂਚ ਹੈ ਜਾਂ ਕਮਿਸ਼ਨ ਹੈ ਜਾਂ ਕੁਝ ਵੀ ਹੈ, ਉਹ ਸਾਡੇ ਸਿਸਟਮ ਦਾ ਹੀ ਪਾਰਟ ਹੈ। ਕੋਈ ਇੱਧਰੋਂ ਉੱਧਰੋਂ ਤਾਂ ਆਉਣੇ ਨਹੀਂ ਲੋਕ। ਜਦੋਂ ਕਰਪਸ਼ਨ ਦੇ ਖਿਲਾਫ ਵੀ ਗੱਲਾਂ ਚੱਲਦੀਆਂ ਉਦੋਂ ਵੀ ਸਾਡੀ ਧਾਰਨਾ ਇਹ ਰਹਿੰਦੀ ਹੈ ਵੀ ਕਰਪਸ਼ਨ ਦੇ ਖਿਲਾਫ ਤੁਸੀਂ ਲੋਕ ਰਾਜਪਾਲ ਬਣਾ ਲਓ, ਜਨ ਲੋਕਪਾਲ ਬਣਾ ਲਓ, ਜੋ ਮਰਜ਼ੀ ਬਣਾ ਲਓ, ਉਹ ਕਿੱਥੋਂ ਆਉਣੇ ਆ ਲੋਕ? ਉਹ ਕੋਈ ਮੰਗਲ ਗ੍ਰਹਿ ਤੋਂ ਲੋਕ ਆ ਕੇ ਤਾਂ ਬਹਿਣੇ ਨਹੀਂ ਉਸ ਕਮੇਟੀ ਦੇ ਵਿੱਚ। ਇਸੇ ਦੁਨੀਆ 'ਚੋਂ ਆਉਣੇ ਆ ਲੋਕ ਜਾਂ ਇਸੇ ਮੁਲਕ 'ਚੋਂ ਆਉਣੇ ਆ ਜਿਸ ਮੁਲਕ ਦੀ ਮਾਨਸਿਕਤਾ ਦੇ ਵਿੱਚ ਕਰਪਸ਼ਨ ਪਾ ਦਿੱਤੀ ਗਈ ਹੈ। ਜਿਹੜਾ ਕਹਿੰਦਾ ਦੁਨੀਆ ਦਾ, ਹਿੰਦੁਸਤਾਨ ਦਾ ਬੰਦਾ ਵੀ ਮੈਂ ਕਰਪਟ ਨਹੀਂ ਹੈ, ਅਚੇਤ ਰੂਪ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਕਰਪਸ਼ਨ ਕਰ ਰਿਹਾ ਹੁੰਦਾ ਹੈ। ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਕਦੋਂ ਕਰਪਸ਼ਨ ਕਰ ਜਾਂਦਾ ਹੈ ਜੀ। ਅਲਟੀਮੇਟਲੀ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ। ਇਹਨਾਂ ਦੇ ਖਿਲਾਫ ਤਾਂ ਜਿੰਨੀ ਦੇਰ ਤੱਕ ਇੱਕ ਵੱਜਵੀਂ ਕਿਸਮ ਦੀ ਜਿਹੜੀ ਹੈ ਜਨਤਕ ਸਟਰਗਲ, ਜਿਹੜੀ ਹੈ ਪੀਪਲ ਸਟਰਗਲ ਨਹੀਂ ਉੱਠਦੀ, ਉਨੀ ਦੇਰ ਤੱਕ ਇੱਦਾਂ ਦੇ ਮਸਲੇ ਇੱਦਾਂ ਅਸੀਂ ਵਿਚਾਰਦੇ ਰਵਾਂਗੇ ਤੇ ਦੁੱਖ ਪ੍ਰਗਟ ਕਰਦੇ ਰਵਾਂਗੇ ਜਾਂ ਨਿਰਾਸ਼ਾ ਪ੍ਰਗਟ ਕਰਦੇ ਰਵਾਂਗੇ। ਪਰ ਉਮੀਦ ਵੀ ਨਾਲ ਰਹੇਗੀ, ਕਿਉਂਕਿ ਦੁਨੀਆ ਦਾ ਇਤਿਹਾਸ ਇਹ ਦੱਸਦਾ ਵੀ ਕਦੀ ਵੀ ਕੁਝ ਵੀ ਚੰਗਾ ਜਿਹੜਾ ਆ ਉਹ ਬਿਲਕੁਲ ਹੀ ਖਤਮ ਨਹੀਂ ਹੁੰਦਾ। ਬਾਰੀ ਕੋਹੀ ਦੀਵਾ ਬਲਦਾ ਹਮੇਸ਼ਾ ਰਹਿੰਦਾ। ਜੀ ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਪਿੱਛੇ ਕੀ ਛਿਪਿਆ ਉਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।